ਇਹ ਹੁਣ ਜੋ ਕੁਝ ਵਾਪਰਿਆ ਪਿਛਲੇ 6 ਮਹੀਨਿਆਂ ਦੇ ਵਿੱਚ, ਦਿਸ ਇਜ਼ ਦ ਟਿਪ ਆਫ ਦੀ ਆਈਸਬਰਗ। ਹਜੇ ਬਹੁਤ ਕੁਝ ਹੋਣ ਵਾਲਾ। ਜਿਵੇਂ ਆਪਾਂ ਕਿਹਾ ਸੀਗਾ ਵੀ ਸਾਰੇ ਪੱਛਮੀ ਮੁਲਕਾਂ ਦੀ, ਸਾਰੀ ਦੁਨੀਆ ਦੀ ਨਜ਼ਰਾਂ ਪੰਜਾਬ ਦੇ ਉੱਤੇ, ਦੱਖਣੀ ਏਸ਼ੀਆ ਤੇ ਉਹਨਾਂ ਦੀ ਨਜ਼ਰ ਟਿਕੀ ਹੋਈ ਹੈ। ਆਪਾਂ ਗੁਰੂ ਖਾਲਸਾ ਪੰਥ ਹੋ ਕੇ ਇਸ ਦੁਨੀਆ ਦੇ ਵਿੱਚ ਆਪਾਂ ਕਿਸ ਤਰ੍ਹਾਂ ਵਿਚਰਨਾ ਤੇ ਆਪਣੇ ਹੋਂਦ ਬਾਰੇ ਜਿਹੜੀ ਸਾਡੀ ਸਮਝ ਹੈਗੀ ਆ, ਆਪਾਂ ਇੱਕ ਗੁਲਾਮ ਡਾਇਆਸਪੋਰਾ ਹੈਗੇ। ਯੂ ਹੈਵ ਟੂ ਅੰਡਰਸਟੈਂਡ, ਜਿਹੜਾ ਹੁਣ ਇੰਡੀਆ ਵੀ ਭੈਭੀਤ ਹੋ ਰਿਹਾ, ਕਿਉਂਕਿ ਉਹਨਾਂ ਨੂੰ ਵੀ ਦਿਸ ਰਿਹਾ ਵੀ ਜਿਹੜੇ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਜਿਹੜੀ ਜਾਗਰਤੀ ਆ ਰਹੀ ਆ, ਇਟਸ ਅ ਸਿਕਿਉਰਿਟੀ ਕੰਸਰਨ ਫॉर them। ਇਹਦੀ ਜਿਹੜੇ ਇਮੀਡੀਏਟ ਪਿੱਠਭੂਮੀ ਵੱਲ ਆਪਾਂ ਜਾਣਦੇ ਹਾਂ ਵੀ ਪਿਛਲੇ ਸਾਲ ਭਾਈ ਹਰਦੀਪ ਸਿੰਘ ਸਮੇਤ 5 ਹੋਰ ਸਿੱਖ ਆਗੂਆਂ ਨੂੰ ਇੱਕ ਕੈਨੇਡੀਅਨ ਏਜੰਸੀਆਂ ਵੱਲੋਂ ਅਪਰੋਚ ਕੀਤੀ ਗਈ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਵੀ ਤੁਹਾਡੇ ਤੇ ਅਸੈਸੀਨੇਸ਼ਨ ਦੀ ਅਟੈਂਪਟ ਹੋ ਸਕਦੀ ਹੈ। ਕੈਨੇਡੀਅਨ ਏਜੰਸੀਆਂ ਨੂੰ 1 ਸਾਲ ਤੋਂ ਪਹਿਲਾਂ ਪਤਾ ਸੀ ਵੀ ਖਦਸ਼ੇ ਸੀਗੇ ਵੀ ਇਹੋ ਜਿਹੀ ਵਾਰਦਾਤ ਵਾਪਰ ਸਕਦੀ ਹੈ ਇੱਥੇ ਕੈਨੇਡਾ। ਜੇ ਕਿਸੇ ਤੇ ਵੀ ਕਤਲ ਦਾ ਮੁਕੱਦਮਾ ਚਲਾਉਣਾ ਹੋਇਆ ਤੇ ਉਹਦੇ ਸੰਦਰਭ ਦੇ ਵਿੱਚ ਕੋਈ ਸਰਕਾਰ ਕਹੇ ਵੀ ਇਹ ਫਲਾਣੇ ਬੰਦੇ ਨੇ ਕੀਤਾ, ਤਾਂ ਉਹ ਆਟੋਮੈਟਿਕਲੀ ਆਪਾਂ ਤਕਰੀਬਨ ਕਹਿ ਸਕਦੇ ਹਾਂ ਵੀ ਜਿਹੜੀ ਉਹਦੀ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਸੀਗੀ, that gets stopped in its tracks। ਇਹਦੇ ਵਿੱਚ ਹੁਣ ਜਿਹੜੀ ਗੱਲ ਹੈਗੀ ਵੀ ਜਿਹੜੀ ਇਨਵੈਸਟੀਗੇਸ਼ਨ ਵੀ ਹੋਣੀ ਆ, ਉਹ 2 ਤਰ੍ਹਾਂ ਦੀ ਹੋ ਸਕਦੀ ਹੈ ਤੇ ਜੇ ਹੋ ਰਹੀ ਆ, ਜਿਹੜੀ ਇਨਫੋਰਮੇਸ਼ਨ ਵੀ ਮਿਲੀ ਹੈ, ਜਿਹੜੀ ਹੁਣ ਕਿਸੇ ਵੀ ਕਤਲ ਜਾਂ ਕਿਸੇ ਵੀ ਜੁਰਮ ਦੀ ਇਨਵੈਸਟੀਗੇਸ਼ਨ ਹੁੰਦੀ ਆ, ਉਹ RCMP ਜਾਂ ਲੋਕਲ ਪੁਲਿਸ ਦੀ ਹੁੰਦੀ ਆ। ਉਹ ਇੱਕ ਪਾਸੇ ਜਿਹੜੀ ਗੱਲ ਟਰੂਡੋ ਨੇ ਕੀਤੀ, ਉਹਨੇ ਇੰਟੈਲੀਜੈਂਸ ਦੀ ਗੱਲ ਕੀਤੀ ਹੈ। ਸੋ ਇਹ ਜਿਹੜੀ ਇੰਟੈਲੀਜੈਂਸ, ਜਿਹੜੀ ਖੁਫੀਆ ਜਾਣਕਾਰੀ ਹੁੰਦੀ ਆ, ਉਹ ਜ਼ਿਆਦਾਤਰ ਕਿਸੇ ਵੀ ਮੁਲਕ ਦੇ ਵਿੱਚ ਕਦੇ ਵੀ ਪਬਲਿਕਲੀ ਨਸ਼ਰ ਨਹੀਂ ਹੁੰਦੀ। ਸੋ ਜਿਹੜੀ ਇੰਟੈਲੀਜੈਂਸ ਵੀ ਹੁੰਦੀ ਆ, ਜਨਰਲੀ ਜਦੋਂ ਵੀ ਕਿਸੇ ਤੇ ਮੁਕੱਦਮਾ ਚਲਾਇਆ ਜਾਂਦਾ, ਉਹ ਇੰਟੈਲੀਜੈਂਸ ਬਹੁਤ ਸੀਮਤ ਸਿਚੁਏਸ਼ਨਸ ਦੇ ਵਿੱਚ ਵਰਤੀ ਜਾ ਸਕਦੀ ਹੈ। ਇੰਟੈਲੀਜੈਂਸ ਜਿਹੜੀ ਏਜੰਸੀਆਂ ਹੈਗੀਆਂ, ਉਹਨਾਂ ਤੇ ਇੰਨੀ ਖੁੱਲ੍ਹ ਹੈਗੀ ਕੋਈ ਬਹੁਤੀ ਬੰਦਿਸ਼ ਨਹੀਂ ਰਹਿੰਦੀ ਵੀ ਉਹਨਾਂ ਨੇ ਐਵੀਡੈਂਸ ਉਹਨਾਂ ਨੇ ਕਿਸ ਤਰ੍ਹਾਂ ਕਰਨੀ ਹੈ। ਉਹ ਕਿਉਂਕਿ ਬਹੁਤ ਜ਼ਿਆਦਾ ਇਨਵੇਸਿਵ ਹੁੰਦੀ ਆ, ਜਨਰਲੀ ਇਟਸ ਡਿਫਿਕਲਟ ਟੂ ਯੂਜ਼ ਦੈਟ ਇਨ ਅ ਪ੍ਰੋਸੀਕਿਊਸ਼ਨ। ਕੁਝ ਬੰਦੇ ਬਿਲਕੁਲ ਅਨਕ੍ਰਿਟੀਕਲ ਹੋ ਕੇ, ਉਲਾਰ ਹੋ ਕੇ ਉਹ ਟਰੂਡੋ ਦੀ ਜਿੱਦਾਂ ਬੱਲੇ ਬੱਲੇ ਕਰ ਰਹੀ ਆ, ਕੈਨੇਡੀਅਨ ਸਰਕਾਰ ਜਾਂ ਲਿਬਰਲ ਸਰਕਾਰ ਦੀ ਖੁਸ਼ਾਮਦੀ ਕਰ ਰਹੇ ਆ ਵੀ ਹਾਂ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਸਿੱਖਾਂ ਵਾਸਤੇ, ਜਾਂ ਸਾਡੇ ਭਲੇ ਵਾਸਤੇ ਉਹਨਾਂ ਨੇ ਕੀਤਾ, ਜਾਂ ਉਹ ਸਾਡੇ ਚਹੇਤੇ ਆ। ਇਹ ਜਿਹੜਾ ਸਾਡੇ ਮਨਾਂ ਦੇ ਵਿੱਚ ਜਿਹੜਾ ਵਹਿਮ ਭਰਮ ਭੁਲੇਖਾ ਹੈਗਾ, ਬਿਲਕੁਲ ਕੱਢ ਕੇ ਸਾਨੂੰ ਸਿਚੁਏਸ਼ਨ ਨੂੰ ਸੰਤੁਲਿਤ ਪਹੁੰਚ ਦੇ ਨਾਲ, ਬਿਲਕੁਲ ਤਹਮਲ ਦੇ ਨਾਲ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਜੇ ਆਪਾਂ 80ਵਿਆਂ ਦੀ ਵੀ ਗੱਲ ਕਰਦੇ ਹਾਂ, ਜਿੰਨੇ ਵੀ ਇੰਡੀਅਨ ਏਜੰਸੀਆਂ, ਰॉ ਦੇ, IB ਦੇ ਜਿਹੜੇ ਅਫਸਰ ਕੈਨੇਡਾ ਦਾ ਦੌਰਾ ਕਰਕੇ ਵਾਪਸ ਇੰਡੀਆ ਨੂੰ ਜਾਂਦੇ ਸੀਗੇ, ਉਹ ਬਕਾਇਦਾ ਕਿਤਾਬਾਂ ਲਿਖਦੇ ਸੀਗੇ ਵੀ ਕੈਨੇਡਾ ਦੇ ਵਿੱਚ ਆਪਣੀਆਂ ਕਾਰਵਾਈਆਂ, ਆਪਣੀਆਂ ਹਰਕਤਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਸੀ, ਕਮਿਊਨਿਟੀ ਨੂੰ ਆਪਸ ਵਿੱਚ ਖਿੱਚੋਤਾਣ, ਫਰੈਗਮੈਂਟੇਸ਼ਨ, ਪੋਲਰਾਈਜੇਸ਼ਨ ਦੇ ਵਿੱਚ ਕਿਵੇਂ ਇਹਨਾਂ ਨੂੰ ਖੱਜਲ ਕਿਸ ਤਰ੍ਹਾਂ ਕਰਨਾ, ਮੀਡੀਆ ਨੂੰ ਖਰੀਦ ਕੇ ਉਹਨਾਂ ਨੂੰ ਪ੍ਰਭਾਵਿਤ ਕਰਕੇ ਵੀ ਜਿਹੜੀ ਕੈਨੇਡੀਅਨ ਮੀਡੀਆ ਕਵਰੇਜ ਹੈਗੀ ਸਿੱਖਾਂ ਦੇ ਖਿਲਾਫ ਕਿਸ ਤਰ੍ਹਾਂ ਭੁਗਤੇ ਤੇ ਇੰਡੀਆ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਚੱਲੇ। ਜਦੋਂ 18 ਦੇ ਵਿੱਚ ਟਰੂਡੋ ਇੰਡੀਆ ਜਾਂਦਾ ਵੀ ਆ, ਉਹਨੇ ਇੱਕ ਸਿਕਿਉਰਿਟੀ ਫਰੇਮਵਰਕ ਤੇ ਇੰਟੈਲੀਜੈਂਸ ਕੋਆਪਰੇਸ਼ਨ ਅਗਰੀਮੈਂਟ ਉਹਨੇ ਸਾਈਨ ਵੀ ਕੀਤਾ ਬਕਾਇਦਾ। ਤੇ ਉਸ ਤੋਂ ਬਾਅਦ ਜਿਹੜੇ ਆਪਣੇ ਸਿੱਖ ਨੌਜਵਾਨ ਕੈਨੇਡਾ ਦੇ ਵਿੱਚ ਪੰਥਕ ਸਰਗਰਮੀਆਂ ਦੇ ਵਿੱਚ ਉਹ ਆਪਣੇ ਇਨਵੋਲਵਮੈਂਟ, ਆਪਣੀ ਭੂਮਿਕਾ ਨਿਭਾ ਰਹੇ ਆ, ਜਿੰਨੀ ਸਰਵੇਲੈਂਸ, ਹਰਾਸਮੈਂਟ ਪਿਛਲੇ 5 ਸਾਲਾਂ ਦੇ ਵਿੱਚ ਵਧੀ ਆ, ਉਹ ਟਰੂਡੋ ਦੇ ਉਸ ਅਗਰੀਮੈਂਟ ਸਾਈਨ ਕਰਕੇ ਹੀ ਹੋਈ ਹੈ। ਭਾਈ ਹਰਦੀਪ ਸਿੰਘ ਦੀ ਐਗਜ਼ਾਮਪਲ ਆਪਾਂ ਲੈਂਦੇ ਹਾਂ, ਜਿੰਨੀ ਵਾਰ RCMP ਵੱਲੋਂ ਹਰਾਸ ਕੀਤਾ ਗਿਆ, ਬੈਂਕ ਖਾਤਿਆਂ ਤੱਕ ਉਹਨਾਂ ਨੇ ਬੰਦ ਕੀਤੇ ਆ, ਨੋ ਫਲਾਈ ਲਿਸਟ ਤੇ ਉਹਨਾਂ ਨੂੰ ਲਾਇਆ ਵੀ ਤੁਸੀਂ ਟਰੈਵਲ ਨਹੀਂ ਕਰ ਸਕਦੇ, ਵੀ ਤੁਸੀਂ ਟੈਰਰਿਸਟ ਐਕਸਟ੍ਰੀਮਿਸਟ ਹੈਗੇ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਭਜੋਤ ਸਿੰਘ, ਜਿਹੜੇ ਕਿ ਪੰਥ ਪੰਜਾਬ ਪ੍ਰੋਜੈਕਟ ਉਸ ਦੇ ਵੱਲੋਂ ਆਪਣੇ ਨਾਲ ਜੁੜੇ ਹੋਏ ਆ। ਇਹ ਵੀ ਦੱਸਦੇ ਜਾਈਏ, ਇਹ ਉੱਥੇ ਵਕਾਲਤ ਦੀ ਪੜ੍ਹਾਈ ਇਹਨਾਂ ਨੇ ਕੈਨੇਡਾ ਦੇ ਵਿੱਚ ਕੀਤੀ ਹੋਈ ਆ ਤੇ ਉਸ ਨੂੰ ਪਾਸ ਇਹਨਾਂ ਨੇ ਕਰ ਚੁੱਕੇ ਆ। ਰੀਸੈਂਟਲੀ ਆਪਾਂ ਕੁਛ ਸਮਾਂ ਪਹਿਲਾਂ ਇੱਕ ਗੱਲ ਸੁਣੀ ਸੀ ਨਾ, ਜਿਹੜੀ ਇੱਕ ਸਹੁੰ ਚੱਕਣ ਨੂੰ ਲੈ ਕੇ ਗੱਲ ਸੀ। ਸੋ ਇਹ ਉਹੀ ਭਾਈ ਸਾਹਿਬ ਨੇ, ਪ੍ਰਭਜੋਤ ਸਿੰਘ, ਜਦੋਂ ਉਹਨਾਂ ਨੇ ਰਾਣੀ ਦੀ ਵਾਲੀ ਚੀਜ਼ ਤੋਂ ਸਹੁੰ ਚੁੱਕਣ ਤੋਂ ਨਾ ਕੀਤੀ ਸੀ। ਉਸ ਬਾਰੇ ਗੱਲਬਾਤ ਫੇਰ ਕਰਾਂਗੇ। ਅੱਜ ਆਪਾਂ ਗੱਲਬਾਤ ਕਰਨੀ ਆ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਬੀਤੇ ਮਹੀਨੇ 'ਚ ਜਸਟਿਨ ਟਰੂਡੋ, ਕੈਨੇਡੀਅਨ ਪ੍ਰਾਈਮ ਮਿਨਿਸਟਰ, ਉਹਨਾਂ ਨੇ
ਸਦਨ ਦੇ ਵਿੱਚ ਖੜ ਕੇ ਇਹ ਦੋਸ਼ ਜਿਹੜੇ ਆ ਕ੍ਰੈਡੀਬਲ ਐਵੀਡੈਂਸ ਦੇ ਆਧਾਰ ਦੇ ਉੱਤੇ ਦੋਸ਼ ਜਿਹੜੇ ਉਹ ਲਾਏ ਵੀ ਇੰਡੀਆ ਜਿਹੜਾ ਆ ਇਸ ਮਰਡਰ ਦੇ ਵਿੱਚ, ਇਸ ਅਸੈਸੀਨੇਸ਼ਨ ਦੇ ਵਿੱਚ ਇਨਵੋਲਵ ਆ। ਉਸ ਤੋਂ ਬਾਅਦ ਦੇ ਵਿੱਚ ਬਹੁਤ ਕੁਝ ਡਿਪਲੋਮੈਟਿਕ ਲੈਵਲ ਦੇ ਉੱਤੇ ਦੋਨਾਂ ਹੀ ਮੁਲਕਾਂ ਦੇ ਦਰਮਿਆਨ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਅੱਜ ਇਹਨਾਂ ਤੋਂ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਇਸ ਪੂਰੇ ਮੁੱਦੇ ਦੇ ਪਿੱਛੇ ਕੀ ਆ, ਜਿਹੜਾ ਜੂਨ ਦੇ ਵਿੱਚ ਕਤਲ ਹੋਣ ਤੋਂ ਪਹਿਲਾਂ ਕੀ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਕੀ ਵਾਪਰਿਆ, ਕਿੱਥੇ ਤੱਕ ਇਨਵੈਸਟੀਗੇਸ਼ਨ ਆ, ਕੀ ਇਨਵੈਸਟੀਗੇਸ਼ਨ ਹੋ ਰਹੀ ਆ। ਸੋ ਸਾਰੀਆਂ ਚਰਚਾਵਾਂ ਨੂੰ ਇੱਕ ਡਿਫਰੈਂਟ ਐਂਗਲ ਤੋਂ ਦੇਖਣ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਪ੍ਰਭਜੋਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰਭਜੋਤ ਸਿੰਘ ਜੀ, ਜੇ ਗੱਲਬਾਤ ਦੀ ਆਪਾਂ ਸ਼ੁਰੂਆਤ ਜਿਹੜੀ ਉਹ ਕਰਦੇ ਜਾਈਏ, ਇਹ ਜਿਹੜਾ ਇੰਡੀਆ ਕੈਨੇਡਾ ਦਾ ਹੁਣ ਜਿਹੜਾ ਇਸ਼ੂ ਬਣਿਆ ਪਿਆ, ਕੈਨੇਡਾ ਇੰਡੀਆ ਦਾ ਜਿਹੜਾ ਇਸ਼ੂ ਆ, ਇਸ ਦਾ ਬੈਕਗਰਾਉਂਡ ਕੀ ਆ, ਪਿੱਛੇ ਕਿੱਥੇ ਤੱਕ ਇਹ ਚੀਜ਼ ਜਿਹੜੀ ਉਹ ਜਾ ਰਹੀ ਆ, ਜੇ ਆਪਾਂ ਥੋੜਾ ਜਿਹਾ ਉਸ ਦੇ ਉੱਤੇ ਤੁਸੀਂ ਵਿਸਥਾਰ ਦੇ ਵਿੱਚ ਸਾਨੂੰ ਜਾਣਕਾਰੀ ਦਿਓ। ਸੋ ਤੇ ਜਦੋਂ ਬੈਕਗਰਾਉਂਡ ਦੀ ਗੱਲ ਆਪਾਂ ਕਰਦੇ ਆ, ਸਾਨੂੰ ਇਸ ਸਾਰੇ ਮਸਲੇ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਣਾ ਚਾਹੀਦਾ। ਠੀਕ ਹੈ। ਇੱਕ ਤਾਂ ਹੈਗਾ ਵੀ ਜਿਹੜਾ ਸਾਡੇ ਸਾਹਮਣੇ ਜਿਹੜਾ ਘਟਨਾਕ੍ਰਮ ਵਾਪਰ ਰਿਹਾ ਰਾਈਟ ਨਾਓ, ਇਮੀਡੀਏਟ ਕੇਸ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਆ, ਇੱਕ ਤਾਂ ਉਹਦੇ ਇਮੀਡੀਏਟ ਬੈਕਗਰਾਉਂਡ ਦੀ ਗੱਲ ਹੈਗੀ ਆ। ਪਰ ਖਾਸ ਕਰਕੇ ਜਦੋਂ ਆਪਾਂ ਸਿੱਖਾਂ ਦੇ ਨਜ਼ਰੀਏ ਤੋਂ, ਪੰਥਕ ਨਜ਼ਰੀਏ ਤੋਂ, ਪੰਜਾਬ ਦੇ ਨਜ਼ਰੀਏ ਤੋਂ ਆਪਾਂ ਵੇਖਦੇ ਆ, ਇਹ ਜੋ ਕੁਛ ਜਿਹੜੀ ਕਸ਼ਮਕਸ਼ ਚੱਲ ਰਹੀ ਆ, ਇਹ ਬਹੁਤ ਵੱਡੇ ਸੰਦਰਭ ਦੇ ਵਿੱਚ ਸਾਨੂੰ ਵੇਖ ਕੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਠੀਕ ਹੈ। ਆਪਣੇ ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਹੈਗੀ ਆ, ਡੋਂਟ ਮਿਸ ਦ ਫੋਰੈਸਟ ਫॉर ਦ ਟਰੀਜ਼। ਕਈ ਵਾਰ ਜਦੋਂ ਆਪਾਂ ਇਹੋ ਜਿਹੇ ਮਸਲਿਆਂ ਦੇ ਮੁਖਾਤਬ ਆਪਾਂ ਹੁੰਨੇ ਆ, ਆਪਾਂ ਸਿਰਫ ਇੱਕ ਦਰਖਤ ਤੇ ਆਪਾਂ ਆਪਦੀ ਸਮਝ, ਆਪਣੇ ਨਜ਼ਰੀਆ ਆਪਾਂ ਬੰਨ ਲੈਂਦੇ ਆ, ਸੀਮਿਤ ਕਰ ਲੈਂਦੇ ਆ। ਪਰ ਇਸ ਸਿਚੁਏਸ਼ਨ ਦੇ ਵਿੱਚ ਸਾਨੂੰ ਇੱਕ ਸਟੈਪ ਬੈਕ ਕਰਕੇ ਜਿਹੜਾ ਪੂਰਾ ਸਾਡਾ ਸਾਹਮਣੇ ਵਿਸ਼ਾਲ ਜੰਗਲ ਖੜਾ ਹੋਇਆ, ਉਹਨੂੰ ਦੇਖਿਆ ਸਮਝਿਆ ਤੋਂ ਬਿਨਾਂ ਆਪਾਂ ਇਸ ਮਸਲੇ ਨੂੰ ਆਪਾਂ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ। ਸੋ ਆਈ ਥਿੰਕ ਇਹਦੇ ਵਿੱਚ ਜਿਹੜੀ ਹੁਣ ਵੱਡੇ ਸੰਦਰਭ ਦੇ ਵਿੱਚ ਸਾਨੂੰ ਗੱਲ ਕਰਨੀ ਚਾਹੀਦੀ ਆ ਵੀ ਜੋ ਕੁਝ ਵਾਪਰੇ, ਇਹ ਗੱਲਬਾਤ ਨਾ 18 ਸਤੰਬਰ ਤੋਂ ਸ਼ੁਰੂ ਹੋਈ ਆ, ਨਾ 18 ਜੂਨ ਤੋਂ ਸ਼ੁਰੂ ਹੋਈ ਜਦੋਂ ਭਾਈ ਹਰਦੀਪ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ। ਇਹ ਸਾਰੇ ਮਸਲੇ ਨੂੰ ਲੱਗਦਾ ਤਿੰਨ ਪਰਤਾਂ ਦੇ ਵਿੱਚ ਆਪਾਂ ਵੰਡ ਸਕਦੇ ਹਾਂ। ਇੱਕ ਤਾਂ ਜੇ ਆਪਾਂ ਸਿੱਖਾਂ ਦੇ ਨਜ਼ਰੀਏ ਤੋਂ ਦੇਖਦੇ ਹਾਂ ਵੀ ਜੋ ਕੁਝ ਚੱਲ ਰਿਹਾ, ਇਹ ਆਪਣੇ ਸਿੱਖਾਂ ਦੀ ਆਜ਼ਾਦੀ ਲਈ, ਖਾਲਿਸਤਾਨ ਦੀ ਸਥਾਪਤੀ ਲਈ ਚੱਲ ਰਹੇ ਸੰਘਰਸ਼ ਦੇ ਸੰਬੰਧ ਦੇ ਵਿੱਚ ਸਾਨੂੰ ਦੇਖਣੀ ਚਾਹੀਦੀ ਹੈ। ਠੀਕ ਹੈ। ਇੱਕ ਵੀ ਜੋ ਹੁਣ ਇਸ ਵੇਲੇ ਜਿਹਨੇ ਪਿਛਲੇ 3 ਸਾਲਾਂ ਤੋਂ ਜੇ ਆਪਾਂ ਦੇਖਦੇ ਹਾਂ, ਇਫ ਦੈਟਸ ਦ ਟਾਈਮਲਾਈਨ ਵੀ ਸੈਟ, ਕਿ ਇਸ ਵੇਲੇ ਪੰਥ ਵਿੱਚ, ਪੰਜਾਬ ਦੇ ਵਿੱਚ ਜਿਹੜੀ ਜਾਗਰਤੀ ਤੇ ਜਿਹੜਾ ਉਬਾਰ ਸਾਨੂੰ ਦੇਖਣ ਨੂੰ ਮਿਲ ਰਿਹਾ, ਖਾਸ ਕਰਕੇ ਕਿਸਾਨੀ ਮੋਰਚੇ ਤੋਂ ਬਾਅਦ, ਹਾਂਜੀ, ਉਹ ਤੋਂ ਸਾਨੂੰ ਸਾਫ਼ ਸਪਸ਼ਟ ਆਉਂਦਾ ਵੀ ਜਿਹੜੀ ਆਪਣੀ ਪੀੜ੍ਹੀ ਹੈਗੀ ਵੀ 90ਵਿਆਂ ਦੇ ਵਿੱਚ ਇੱਕ ਪੀੜ੍ਹੀ ਦਾ ਖਾਤਮਾ ਕੀਤਾ ਗਿਆ ਸੀਗਾ ਨਸਲਕੁਸ਼ੀ ਦੇ ਵਿੱਚ, ਜਿਹੜੀ ਆਪਣੀ ਕ੍ਰੀਮ ਆਫ ਦਾ ਕ੍ਰੌਪ ਜਿਹੜੀ ਲੀਡਰਸ਼ਿਪ ਸੀਗੀ। ਬਿਲਕੁਲ। ਹੁਣ ਜਿਹੜੀ ਸਾਡੀ ਪੀੜ੍ਹੀ ਆਪਣੇ ਪੈਰਾਂ ਤੇ ਖੜੀ ਹੋ ਰਹੀ ਆ, ਹੋਸ਼ ਸੰਭਾਲ ਰਹੀ ਹੈ, ਜ਼ਿੰਮੇਵਾਰੀ ਸਾਂਭ ਰਹੀ ਆ, ਅੰਡਰਸਟੈਂਡ ਵੀ ਜਿਹੜੀ ਜਾਗਰਤੀ, ਜਿਹੜੀ ਐਕਟੀਵਿਟੀ ਵੱਧ ਰਹੀ ਆ, that India is feeling a threat from somewhere, ਜਿਹੜਾ ਉਹਨਾਂ ਨੇ ਇਸ ਹੱਦ ਤੱਕ ਉਹਨਾਂ ਨੇ ਸਟੈਪ ਚੁੱਕਿਆ ਵੀ ਵਿਦੇਸ਼ਾਂ ਵਿੱਚ ਰਹਿ ਰਿਹਾ ਇੱਕ ਸਿੱਖ ਆਗੂ ਦਾ ਕਤਲ ਕਰਨਾ। ਇਹ ਇੱਕ ਖਲਾਦ ਵਿੱਚੋਂ ਨਹੀਂ ਪੈਦਾ ਹੋ ਰਹੀ। ਜਿਹੜੀ ਗੱਲਬਾਤ ਚੱਲ ਰਹੀ ਆ ਸਾਰੇ ਖਬਰ ਅਦਾਰਿਆਂ ਦੇ ਵਿੱਚ, ਜ਼ਿਆਦਾਤਰ ਗੱਲ ਫੋਕਸ ਇਸ ਗੱਲ ਤੇ ਰੱਖੀ ਜਾ ਰਹੀ ਵੀ ਕੈਨੇਡੀਅਨ ਸੋਵਰਨਟੀ ਦੀ ਉਲੰਘਣਾ ਹੋਈ ਆ ਜਾਂ ਇੱਕ ਕੈਨੇਡੀਅਨ ਸ਼ਹਿਰੀ ਦਾ ਕਤਲ ਕੀਤਾ ਗਿਆ। ਠੀਕ ਹੈ। ਇਹਦੇ ਵਿੱਚ ਇੱਕ ਬਰਾਬਰ ਦੀ ਧਿਰ ਬਣ ਕੇ ਸਾਨੂੰ ਆਪਣੀ ਰਾਏ, ਆਪਣੀ ਵਿਆਖਿਆ ਸਾਡੇ ਵੱਲੋਂ ਆਪਣੇ ਸੁਤੰਤਰ ਹੋਂਦ ਵਜੋਂ ਸਾਨੂੰ ਰੱਖਣ ਦੀ ਲੋੜ ਹੈਗੀ ਆ ਵੀ ਇੱਕ ਸਿੱਖ ਦਾ, ਇੱਕ ਪੰਥਕ ਸੰਘਰਸ਼ੀਲ ਆਗੂ ਦਾ ਕਤਲ ਕੀਤਾ ਗਿਆ ਸਾਡੇ ਚੱਲ ਰਹੇ ਸੰਘਰਸ਼ ਦੇ ਸੰਦਰਭ ਦੇ ਵਿੱਚ। ਸੋ ਆਈ ਥਿੰਕ ਹੁਣ ਇਹ ਉਹ ਇੱਕ ਸਾਡਾ ਕਹਿ ਲਓ ਵੀ ਸਾਡਾ ਪੱਖ ਜਾਂ ਅੰਦਰੂਨੀ ਜਿਹੜਾ ਨਜ਼ਰੀਆ, ਉਹ ਸਾਨੂੰ ਜਿਹਦੇ ਵਿੱਚੋਂ ਸਾਨੂੰ ਸਮਝਣ ਦੀ ਲੋੜ ਹੈਗੀ ਆ। ਦੂਜਾ ਹੈਗਾ ਵੀ ਜਿਹੜਾ ਇੰਡੀਆ ਦੇ ਜਿਹੜੇ ਡੋਮੈਸਟਿਕ ਪੋਲਿਟਿਕਸ ਚੱਲ ਰਹੀ ਆ, ਜਿਹੜੇ ਉਹਨਾਂ ਦੇ ਕੰਸਰਨਸ ਤੇ ਇੰਟਰਸਟ ਹੈਗੇ ਆ, ਵੀ ਉਹਦੇ ਵਿੱਚ ਵੀ ਸਾਨੂੰ ਸਮਝਣ ਦੀ ਲੋੜ ਆ ਵੀ ਉਹਨਾਂ ਨੇ ਇੱਕ ਸਿੱਖ ਦਾ ਵੀ, ਇੱਕ ਸਿਰਫ ਇੱਕ ਸਿੱਖ ਦਾ ਨਹੀਂ, ਪਰ ਜਥੇਦਾਰ ਪਰਮਜੀਤ ਸਿੰਘ ਪੰਜਵੜ ਦਾ 6 ਮਈ ਨੂੰ ਕਤਲ ਕੀਤਾ ਗਿਆ। ਭਾਈ ਅਵਤਾਰ ਸਿੰਘ ਖੰਡਾ 15 ਜੂਨ ਦੇ ਵਿੱਚ ਇੰਗਲੈਂਡ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਆ। ਫਿਰ 18 ਜੂਨ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਹੁੰਦੀ ਹੈ ਇੱਕ ਲੜੀਬੱਧ ਤਰੀਕੇ ਦੇ ਨਾਲ। ਯੂ ਹੈਵ ਟੂ ਅੰਡਰਸਟੈਂਡ ਜਿਹੜਾ ਹੁਣ ਇੰਡੀਆ ਵੀ ਭੈਭੀਤ ਹੋ ਰਿਹਾ, ਕਿਉਂਕਿ ਉਹਨਾਂ ਨੂੰ ਵੀ ਦਿਸ ਰਿਹਾ ਵੀ ਜਿਹੜੇ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਜਿਹੜੀ ਜਾਗਰਤੀ ਆ ਰਹੀ ਆ, ਇਟਸ ਅ ਸਿਕਿਉਰਿਟੀ ਕੰਸਰਨ ਫॉर them। ਇੱਕ ਤਾਂ ਜਦੋਂ ਹਿੰਦੂ ਰਾਸ਼ਟਰ ਵੱਲ ਵਧਣ ਦੀ ਜਿਹੜਾ ਸਿਲਸਿਲਾ ਵੱਧ ਰਿਹਾ ਦਿਨੋਂ ਦਿਨ, ਵੀ ਆਰ ਸੀਇੰਗ ਇਟ ਆਲ ਅਕ੍ਰੋਸ ਇੰਡੀਆ। ਹੁਣ ਜੇ ਉਸ ਚੀਜ਼ ਨੂੰ, ਉਸ ਸਿਲਸਿਲੇ ਨੂੰ ਟੱਕਰ ਕੋਈ ਦੇ ਸਕਦਾ ਤਾਂ ਪੰਥ ਤੇ ਪੰਜਾਬ ਹੀ ਆ। ਸੋ ਪੰਥ ਤੇ ਪੰਜਾਬ ਨੂੰ ਕਾਬੂ ਕਰਨ ਵਾਸਤੇ ਜਿਹੜੀ ਭਾਜਪਾ ਵੱਲੋਂ ਵਿਉਂਤਾਂ ਬੁਣੀਆਂ ਜਾ ਰਹੀਆਂ,
ਵੀ ਕੈਨ ਸੀ ਜਿਹੜੇ ਆਪਣੇ ਗੁਰਦੁਆਰੇ ਪ੍ਰਬੰਧਾਂ ਦੇ ਵਿੱਚ ਅਕਾਲ ਤਖਤ ਸਾਹਿਬ, ਦਿੱਲੀ ਕਮੇਟੀ, ਪਟਨਾ ਸਾਹਿਬ ਦੇ ਪ੍ਰਬੰਧਕਾਂ ਦੇ ਜਿਹੜੇ ਸਾਰੇ ਢਾਂਚੇ ਦੇ ਵਿੱਚ ਜਿਹੜੀ ਇਨਵੋਲਵਮੈਂਟ ਹੋ ਰਹੀ ਆ, ਫਰੈਗਮੈਂਟੇਸ਼ਨ, ਪਾਟੋ ਤਾੜ, ਉਹ ਜਿਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ। ਦੂਜੇ ਪਾਸੇ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਪੰਥਕ ਧਿਰਾਂ ਖੜੀਆਂ ਹੈਗੀਆਂ, ਉਹ ਸਾਰੇ ਉਹਨਾਂ ਦੇ ਮਨਸ਼ੇ ਜਾਂ ਮਨਸੂਬਿਆਂ ਦੇ ਟੱਕਰ ਦੇ ਵਿੱਚ ਉਹਨਾਂ ਨੂੰ ਕਾਬੂ ਕਿਸ ਤਰ੍ਹਾਂ ਕੀਤਾ ਜਾ ਸਕਦਾ। ਸੋ ਆਈ ਥਿੰਕ ਇਹ ਜਿਹੜੀ ਅਸੈਸੀਨੇਸ਼ਨ ਦੀ ਲੜੀ ਚੱਲ ਰਹੀ ਆ, ਉਸ ਸੰਦਰਭ ਵਿੱਚ ਸਾਨੂੰ ਦੇਖਣ ਦੀ ਲੋੜ ਹੈਗੀ ਆ। ਬਟ ਇਟਸ ਆਲਸੋ ਦ ਸੈਂਸਿਟਿਵਿਟੀ ਜਿਹੜੀ ਪੰਜਾਬ ਦੀ ਜਿਹੜੀ ਜੀਓ ਸਟ੍ਰੈਟੇਜਿਕ ਜਿਹੜੀ ਮਹੱਤਤਾ ਹੈਗੀ ਇੰਡੀਆ ਦੇ ਵਿੱਚ ਤੇ ਉਸ ਸਾਰੇ ਖਿੱਤੇ ਦੇ ਵਿੱਚ, ਕਿਉਂਕਿ ਜੇ ਵਪਾਰ ਚੱਲਣਾ ਉਹ ਇੰਡੀਆ ਦੇ ਵਿੱਚ ਤੇ ਸੈਂਟਰਲ ਏਸ਼ੀਆ ਤੇ ਬਾਹਰਲੇ ਮੁਲਕਾਂ ਦੇ ਵਿੱਚ, ਉਹ ਜਿਹੜਾ ਇੱਕ ਮੇਨ ਜਿਹੜਾ ਉਹ ਪੰਜਾਬ ਦੇ ਵਿੱਚ ਚੱਲਦਾ। ਜਿਵੇਂ ਹੁਣ ਆਕਸਾਈਡ ਚੇਨ ਜਾਂ ਕਸ਼ਮੀਰ ਦੇ ਵਿੱਚ ਕੋਈ ਫੌਜੀ ਜਿੱਦਾਂ ਕੋਈ ਟੱਕਰ ਹੁੰਦੀ ਹੈ ਚੀਨ ਦੇ ਨਾਲ, ਪਾਕਿਸਤਾਨ ਦੇ ਨਾਲ, ਜਿਹੜੀ ਫੌਜਾਂ ਦੀ ਸਪਲਾਈ ਲਾਈਨ ਆ ਉਹ ਪੰਜਾਬ ਦੇ ਵਿੱਚੋਂ ਚੱਲਦੀ ਹੈ। ਉਹ ਡੋਮੈਸਟਿਕ ਕਹਿ ਸਕਦੇ ਹਾਂ ਪਾਲਿਸੀ ਇੰਪੇਰੇਟਿਵ ਹੈ ਇੰਡੀਆ ਵਾਸਤੇ ਵੀ ਆਪਾਂ ਸਿੱਖਾਂ ਨੂੰ ਜਿਹੜੀ ਜਾਗਰਤੀ ਉਹ ਬਾਹਰ ਚੱਲ ਰਿਹਾ, ਇਹਨੂੰ ਆਪਾਂ ਦਬਾ ਕੇ ਕਿਸ ਤਰ੍ਹਾਂ ਰੱਖਣਾ। ਫਿਰ ਆਈ ਥਿੰਕ ਜਿਹੜੀ ਹੁਣ ਤੀਜੀ ਪਰਤ ਜਿਹੜੀ ਬਣਦੀ ਹੈਗੀ ਆ ਵੀ ਇੰਟਰਨੈਸ਼ਨਲ ਜਿਹੜੀ ਜੀਓ ਪੋਲਿਟਿਕਸ ਚੱਲ ਰਹੀ ਆ ਕਸ਼ਮਕਸ਼ ਪੱਛਮੀ ਮੁਲਕਾਂ ਦੀ ਤੇ ਚੀਨ ਤੇ ਰੂਸ ਦੀ, ਉਹਨਾਂ ਦੇ ਵਿਚਕਾਰ, ਤੇ ਇਹਦੇ ਵਿੱਚ ਇੰਡੀਆ ਕਿੱਥੇ ਫਿੱਟ ਬੈਠਦਾ। ਅੰਡਰਸਟੈਂਡਿੰਗ ਦ ਰਿਲੇਸ਼ਨਸ਼ਿਪ, ਇੰਡੀਆ's relationship with Sikhs and India's relationship with the world and the West relationship with China and where India fits into this picture. ਹੁਣ ਜਿਹੜੇ ਪੱਛਮੀ ਮੁਲਕ ਹੈਗੇ ਆ, ਭਾਵੇਂ ਅਮਰੀਕਾ ਹੋਵੇ, ਕੈਨੇਡਾ ਹੋਵੇ ਤੇ ਆਸਟ੍ਰੇਲੀਆ ਤੇ ਬਾਕੀ ਇਹ ਸਾਰੇ ਨੇ ਬਕਾਇਦਾ ਇੰਡੋ ਪੈਸਿਫਿਕ ਸਟ੍ਰੈਟਜੀ ਆਪਣੇ ਆਪਣੇ ਤੌਰ ਤੇ ਉਹਨਾਂ ਨੇ ਘੜੀ ਆ। ਇੰਡੋ ਪੈਸਿਫਿਕ ਸਟ੍ਰੈਟਜੀ ਦੇ ਵਿੱਚ ਸਾਫ਼ ਇਹ ਆ ਵੀ ਜਿਹੜਾ ਹੁਣ ਗਾਂ ਆਉਣ ਵਾਲੇ 25-30 ਸਾਲਾਂ ਦੇ ਵਿੱਚ ਜਿਹੜੀ ਗਲੋਬਲ GDP, ਜਿਹੜਾ ਅਰਥਚਾਰਾ, ਜਿਹੜਾ ਵਪਾਰ ਹੋਣਾ, ਉਹ ਇਸ ਏਸ਼ੀਆ ਖਿੱਤੇ ਦੇ ਵਿੱਚ ਹੋਣਾ। ਜ਼ਿਆਦਾਤਰ 2/3 of the global GDP are going to be in this region. ਸੋ ਜੇ ਇਹ ਪੱਛਮੀ ਮੁਲਕਾਂ ਨੇ ਉਹਨੂੰ ਐਕਸੈਸ ਕਰਨਾ ਤਾਂ ਉਹ ਉਹਨਾਂ ਵਾਸਤੇ ਲਾਜ਼ਮੀ ਬਣਦਾ ਵੀ ਇੰਡੀਆ ਨੂੰ ਆਪਾਂ ਪਾਰਟਨਰ ਕਿਵੇਂ ਬਣਾ ਕੇ ਰੱਖਣਾ ਤੇ ਇੰਡੀਆ ਨੂੰ ਕਾਬੂ ਕਿਵੇਂ ਕਰਕੇ ਰੱਖਣਾ। ਸੋ ਆਈ ਥਿੰਕ ਅੰਡਰਸਟੈਂਡਿੰਗ ਆਲ ਆਫ ਥੀਸ ਡਿਫਰੈਂਟ ਲੇਅਰਸ ਇਜ਼ ਇੰਪੋਰਟੈਂਟ ਫॉर ਅਸ। ਜਦੋਂ ਆਪਾਂ ਆਪਦੇ ਕਮਿਊਨਿਟੀ ਦੇ ਮੰਚਾਂ ਤੇ ਆਪਾਂ ਗੱਲਬਾਤ ਕਰਦੇ ਹਾਂ, ਜੀ ਬਰਾਬਰ ਦੀ ਧਿਰ ਹੋ ਕੇ ਆਪਣਾ ਵਜੂਦ ਕਾਇਮ ਰੱਖਦੇ ਆ ਤੇ ਉਸ ਪ੍ਰਤੀ ਆਪਣੀ ਬਿਲਕੁਲ ਸੁਚੇਤ ਹੋ ਕੇ ਸਾਨੂੰ ਇਸ ਸਾਰੇ ਮਸਲੇ ਨੂੰ ਵਿਚਾਰਨ ਦੀ ਲੋੜ ਹੈਗੀ ਆ। ਸੋ ਦੈਟਸ ਦ ਵਾਈਡਰ ਕੰਟੈਕਸਟ ਜਿਹਦੇ ਬਾਰੇ ਤੁਸੀਂ ਗੱਲ ਕੀਤੀ ਆ। ਸੋ ਬਿਲਕੁਲ, ਸੋ ਜਿੱਦਾਂ ਤੁਸੀਂ ਗੱਲ ਕਰ ਹੀ ਰਹੇ ਆ ਵੀ ਲੱਗ ਹੀ ਰਿਹਾ ਆ ਵੀ ਇੰਡੀਆ ਨੂੰ ਵੀ ਸਮਹਾਉ ਆਪਾਂ ਨੂੰ ਜਿਹੜਾ ਹੁਣੇ ਖਾਸ ਕਰਕੇ ਸਿੱਖ ਇਸ ਆਈਡੀਏ ਤੋਂ ਉਹਨਾਂ ਨੂੰ ਖਤਰਾ ਆ, ਸਿੱਖ ਬਰਾਬਰ ਦੇ ਹੋ ਕੇ ਉਹਨਾਂ ਨੂੰ ਟੱਕਰ ਰਹੇ ਆ ਥਾਂ ਥਾਂ ਦੇ ਉੱਤੇ। ਸੋ ਉਸ ਦੇ ਵਜੋਂ ਇਹਨਾਂ ਨੇ ਜਿਹੜੀਆਂ ਤੁਸੀਂ ਕਿਲਿੰਗਸ, ਅਸੈਸੀਨੇਸ਼ਨਸ ਆ, ਉਸ ਦਾ ਜ਼ਿਕਰ ਕੀਤਾ ਆ। ਤੇ ਵੈਸਟਰਨ ਮੁਲਕ, ਜਿੱਦਾਂ ਗੱਲ 'ਚ ਤਾਂ ਇਹੀ ਲੱਗਦਾ ਵੀ ਵੈਸਟਰਨ ਮੁਲਕਸ ਕਿੰਨੇ ਕੁ ਸਿੱਖਾਂ ਦੇ ਨਾਲ, ਉਹਦੇ ਉੱਤੇ ਆਪਾਂ ਬਾਅਦ 'ਚ ਚਰਚਾ ਕਰਦੇ, ਬਟ ਸਿੱਖ ਇਸ਼ੂਜ਼ ਨੂੰ, ਇਹ ਸਾਰੇ ਇਸ਼ੂਜ਼ ਨੂੰ ਲੈ ਕੇ ਇੰਡੀਆ ਦੀ ਰੀਸਟਰਕਚਰਿੰਗ ਜਾਂ ਇੰਡੀਆ ਨੂੰ ਲਾਈਨ ਦੇ ਵਿੱਚ ਰੱਖਣ ਦੀ ਵੀ ਕੋਸ਼ਿਸ਼ ਜਿਹੜੀ ਹੈ ਡੈਫੀਨੇਟਲੀ ਜੀਓ ਪੋਲਿਟਿਕਸ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰ ਰਹੀ। ਰੀਸੈਂਟਲੀ ਵੀ ਗੱਲਬਾਤ ਕੀਤੀ ਸੀ ਅਵਤਾਰ ਸਿੰਘ ਹੋਣਾ ਦੇ ਨਾਲ, UK ਤੋਂ ਜਰਨਲਿਸਟ ਨੇ, ਉਹ ਵੀ ਇਹੀ ਗੱਲ ਕਰ ਰਹੇ ਸੀਗੇ ਵੀ ਇਹ ਸਾਰੇ ਕਾਸੇ ਦੇ ਵਿੱਚ ਕਿਤੇ ਨਾ ਕਿਤੇ ਰੀਸਟਰਕਚਰਿੰਗ ਦਾ ਵੀ ਜਿਹੜਾ ਉਹ ਨਜ਼ਰ ਜਿਹੜੀ ਉਹ ਚੀਜ਼ ਆ ਰਹੀ ਆ। ਹੁਣ ਗੱਲ ਕਰਦੇ ਆ ਪ੍ਰਭਜੋਤ ਸਿੰਘ ਜੀ ਉਸ ਐਵੀਡੈਂਸ ਦੀ, ਉਸ ਇੰਟੈਲੀਜੈਂਸ ਦੀ, ਇਹ ਐਲੀਗੇਸ਼ਨਸ ਦੀ, ਕਿੱਦਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਆ, ਕੀ ਕੁਛ ਜਿਹੜਾ ਇਹ ਚੱਲ ਰਿਹਾ ਆ, ਵਾਟ ਡਜ਼ ਇਟ ਲੁੱਕ ਲਾਈਕ ਕੈਨੇਡਾ ਦੇ ਵਿੱਚ ਇਸ ਨੂੰ ਲੈ ਕੇ ਕੀ ਆ, ਕਿੱਦਾਂ ਦੀ ਇਹ RCMP ਕਰ ਰਹੀ ਹੈ, ਇਹਨਾਂ ਦੇ ਫੈਡਰਲ ਲੈਵਲ ਤੇ ਹੋ ਰਹੀ ਆ, ਕੌਣ ਕਰ ਰਿਹਾ ਹੈ, ਐਵੀਡੈਂਸ ਕਿੱਥੋਂ ਆ ਰਿਹਾ ਆ, ਇੰਟੈਲੀਜੈਂਸ ਕੀ ਆ ਤੇ ਐਲੀਗੇਸ਼ਨਸ ਕੀ ਆ, ਜੇ ਇਹਨੂੰ ਥੋੜਾ ਹੋਰ ਐਡਰੈਸ ਕੀਤਾ ਜਾਵੇ। ਸੋ ਆਈ ਥਿੰਕ ਹੁਣ ਜਿਵੇਂ ਆਪਾਂ ਹੁਣ ਬੈਕਗਰਾਉਂਡ ਦੀ ਗੱਲ ਕੀਤੀ ਹੈ ਵੀ ਕਿਹੜੇ ਸੰਦਰਭ ਦੇ ਵਿੱਚ ਇਹ ਸਾਰੀ ਜਿਹੜੀ ਹਿਲਜੁਲ ਹੋ ਰਹੀ ਆ ਵੀ ਕਿਵੇਂ ਤੇ ਕਿਉਂ ਹੋ ਰਹੀ ਆ। ਆਈ ਥਿੰਕ ਜਿਹੜਾ ਹੁਣ ਇਮੀਡੀਏਟ ਸੈਂਸ ਦੇ ਵਿੱਚ ਜਿਹੜਾ ਭਾਈ ਹਰਦੀਪ ਸਿੰਘ ਦਾ ਕਤਲ 18 ਜੂਨ ਨੂੰ ਇਸ ਸਾਲ ਹੁੰਦਾ, ਇਹਦੀ ਜਿਹੜੇ ਇਮੀਡੀਏਟ ਪਿੱਠਭੂਮੀ ਵੱਲ ਆਪਾਂ ਜਾਣਦੇ ਹਾਂ ਵੀ ਪਿਛਲੇ ਸਾਲ ਭਾਈ ਹਰਦੀਪ ਸਿੰਘ ਸਮੇਤ 5 ਹੋਰ ਸਿੱਖ ਆਗੂਆਂ ਨੂੰ ਇੱਕ ਕੈਨੇਡੀਅਨ ਏਜੰਸੀਆਂ ਵੱਲੋਂ ਅਪਰੋਚ ਕੀਤੀ ਗਈ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਵੀ ਤੁਹਾਡੇ ਤੇ ਅਸੈਸੀਨੇਸ਼ਨ ਦੀ ਅਟੈਂਪਟ ਹੋ ਸਕਦੀ ਹੈ। ਉਹ ਜਿਹੜੀ ਏਜੰਸੀ ਹੈਗੀ ਇਟਸ ਕਾਲਡ INSET, ਸੋ ਇੰਟੀਗ੍ਰੇਟਿਡ ਨੈਸ਼ਨਲ ਸਿਕਿਉਰਿਟੀ ਐਨਫੋਰਸਮੈਂਟ ਟੀਮ। ਸੋ ਇਹ ਬਹੁਤ ਏਜੰਸੀ ਟੀਮ ਹੈਗੀ ਜਿਹਦੇ ਵਿੱਚ RCMP ਵੀ ਆਉਂਦੀ ਆ, ਇੰਟੈਲੀਜੈਂਸ ਏਜੰਸੀ CSIS ਵਰਗੀਆਂ ਆਉਂਦੀਆਂ, ਕੈਨੇਡੀਅਨ ਬਾਰਡਰ ਸਿਕਿਉਰਿਟੀ ਸਰਵਿਸਿਜ਼, ਕਮਿਊਨੀਕੇਸ਼ਨ ਸਿਕਿਉਰਿਟੀ ਐਸਟੈਬਲਿਸ਼ਮੈਂਟ। ਸੋ ਜਿੰਨੇ ਵੀ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਜਿਹੜੀ ਵੀ ਏਜੰਸੀਆਂ ਹੈਗੀਆਂ, ਉਹਨਾਂ ਦਾ ਇੱਕ ਰਲਮਾ ਟੀਮ ਨੇ ਆ ਕੇ ਉਹਨਾਂ ਤੱਕ ਇਹ ਵਾਰਨਿੰਗ ਦਿੱਤੀ ਹੈ
ਜਿਹਦੇ ਤੋਂ ਸਾਨੂੰ ਇਹ ਗੱਲ ਸਾਫ਼ ਸਪਸ਼ਟ ਹੋ ਜਾਣੀ ਚਾਹੀਦੀ ਆ ਵੀ ਜਿਹੜਾ ਖਤਰਾ ਕੈਨੇਡੀਅਨ ਏਜੰਸੀਆਂ ਨੂੰ ਵੀ ਪਤਾ ਸੀਗਾ ਵੀ ਜੇ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਆ ਤਾਂ ਇਹਦਾ ਮਤਲਬ ਇਹੀ ਆ ਵੀ ਇੱਕ ਫੋਰਨ ਸਟੇਟ ਫੋਰਨ ਗਵਰਨਮੈਂਟ ਵੱਲੋਂ ਹੀ ਖਤਰਾ ਆ ਇਟਸ ਨਾਟ ਕਾਈਂਡ ਆਫ ਲੋਕਲ ਇਸ਼ੂ ਸੋ ਕੈਨੇਡੀਅਨ ਏਜੰਸੀਆਂ ਨੂੰ 1 ਸਾਲ ਤੋਂ ਪਹਿਲਾਂ ਪਤਾ ਸੀ ਵੀ ਖਦਸ਼ੇ ਸੀਗੇ ਵੀ ਇਹੋ ਜਿਹੀ ਵਾਰਦਾਤ ਵਾਪਰ ਸਕਦੀ ਹੈ ਇੱਥੇ ਕੈਨੇਡਾ ਹੋ ਸਕਦਾ ਹੈ ਠੀਕ ਹੈ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਨਹੀਂ ਕੀਤਾ ਜਿਹੜੀ ਉਹਨਾਂ ਦੀ ਬਣਦੀ ਕਾਰਵਾਈ ਹੈਗੀ ਆ nothing was done to take any protections or stop any kind of action from happening ਸੋ ਹੁਣ ਜਦੋਂ 18 ਜੂਨ ਨੂੰ ਇਹ ਘਟਨਾ ਵਾਪਰਦੀ ਆ 18 ਸਤੰਬਰ ਨੂੰ ਜਸਟਿਨ ਟਰੂਡੋ ਪਾਰਲੀਮੈਂਟ ਦੇ ਵਿੱਚ ਖੜ ਕੇ ਬਿਆਨ ਕਰਦਾ ਵੀ ਕੈਨੇਡਾ ਕੋਲ ਇਹ ਇੰਟੈਲੀਜੈਂਸ ਹੈਗੀ ਆ ਜਿਹਦੇ ਉਹ ਕ੍ਰੈਡੀਬਲ ਐਲੀਗੇਸ਼ਨ ਲਾ ਸਕਦੇ ਆ ਵੀ ਇੰਡੀਅਨ ਕਰਿੰਦਿਆਂ ਨੇ ਹੀ ਇਹ ਕਤਲ ਕੀਤਾ ਜਾਂ ਕਰਵਾਇਆ ਠੀਕ ਹੈ ਉਸ ਤੋਂ ਬਾਅਦ ਜਿਹੜੀ ਹੁਣ ਇੰਡੀਅਨ ਮੀਡੀਆ ਦੇ ਵਿੱਚ ਜਿਹੜੀ ਹਨੇਰੀ ਆਈ ਆ ਯੂ ਕੈਨ ਸੀ ਜਿਹੜੀ ਖੱਬੇ ਪੱਖੀ ਜਾਂ ਲਿਬਰਲ ਕਹਿ ਸਕਦੇ ਤੇ ਸੱਜੇ ਪੱਖੀ ਜਿਹੜੀ ਬਿਲਕੁਲ ਜਿਹੜੇ ਕੱਟੜ ਰਾਸ਼ਟਰਵਾਦੀ ਹੈਗੇ ਸਾਰੇ ਉਹ ਇੱਕਮਿਕ ਹੋ ਗਏ ਇਸ ਮਸਲੇ ਤੇ ਸਾਰੇ ਇੱਕ ਇਸ਼ੂ ਤੇ ਟਰੂਡੋ ਨੂੰ ਅਟੈਕ ਕਰਨ ਵਾਸਤੇ ਵੀ ਇਹ ਕੋਈ ਐਵੀਡੈਂਸ ਨਹੀਂ ਉਹਨੇ ਪੇਸ਼ ਕੀਤਾ ਇਹਨੇ ਸਿਰਫ ਇੰਟੈਲੀਜੈਂਸ ਦੀ ਗੱਲ ਕੀਤੀ ਜਾਂ ਐਲੀਗੇਸ਼ਨ ਲਾਇਆ I think before we get into the technicalities of the entire process ਇੱਕ ਗੱਲ ਜਿਹੜੀ ਸਾਨੂੰ ਸਮਝਣ ਦੀ ਲੋੜ ਹੈਗੀ ਆ ਜੇ ਕਿਸੇ ਤੇ ਵੀ ਕਤਲ ਦਾ ਮੁਕੱਦਮਾ ਚਲਾਉਣਾ ਹੋਇਆ ਤੇ ਉਹਦੇ ਸੰਦਰਭ ਦੇ ਵਿੱਚ ਕੋਈ ਸਰਕਾਰ ਕਹੇ ਵੀ ਇਹ ਫਲਾਣੇ ਬੰਦੇ ਨੇ ਕੀਤਾ ਤਾਂ ਉਹ ਆਟੋਮੈਟਿਕਲੀ ਆਪਾਂ ਤਕਰੀਬਨ ਕਹਿ ਸਕਦੇ ਹਾਂ ਵੀ ਜਿਹੜੀ ਉਹਦੀ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਸੀਗੀ that gets stopped in its tracks ਜੇ ਕੋਈ ਵੀ ਡਿਫੈਂਸ ਵਕੀਲ ਹੋਊਗਾ ਉਹਨੇ ਇਹੀ ਕਹਿਣਾ ਵੀ ਮੇਰਾ ਕਲਾਇੰਟ ਨੂੰ ਪ੍ਰੈਜੁਡਿਸ ਹੋਇਆ ਵੀ ਸਰਕਾਰ ਨੇ ਕਿਹਾ ਵੀ ਇਹਨਾਂ ਬੰਦਿਆਂ ਨੇ ਪੱਕਾ ਕੀਤਾ ਆ ਸੋ ਇਹਨੂੰ ਫੇਅਰ ਟ੍ਰਾਇਲ ਮਿਲ ਨਹੀਂ ਸਕਦੀ ਤੇ ਇਹ ਮੁਕੱਦਮਾ ਬਿਲਕੁਲ ਰੱਦ ਕਰਨਾ ਚਾਹੀਦਾ ਤੇ ਇਹਦੀ ਪੋਸਿਬਿਲਿਟੀਜ਼ ਹੈਗੀਆਂ ਓਕੇ ਜਦੋਂ ਆਪਾਂ ਸ਼ਬਦਾਵਲੀ ਦੇਖਦੇ ਹਾਂ the government is being very careful to say that there's allegations and this may have been the case ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਮੁਕੱਦਮਾ ਚਲਾਉਣ ਦਾ ਇਰਾਦਾ ਜਿਹੜੇ ਸਾਨੂੰ ਲੱਗਦਾ ਆ ਮੁਕੱਦਮਾ ਚੱਲ ਸਕਦਾ so the government has to be very careful with the language it's using ਇਹਦੇ ਵਿੱਚ ਹੁਣ ਜਿਹੜੀ ਗੱਲ ਹੈਗੀ ਵੀ ਜਿਹੜੀ ਇਨਵੈਸਟੀਗੇਸ਼ਨ ਵੀ ਹੋਣੀ ਆ ਉਹ ਦੋ ਤਰ੍ਹਾਂ ਦੀ ਹੋ ਸਕਦੀ ਹੈ ਤੇ ਜੇ ਹੋ ਰਹੀ ਆ ਜਿਹੜੀ ਇਨਫੋਰਮੇਸ਼ਨ ਵੀ ਮਿਲੀ ਆ ਜਿਹੜੀ ਹੁਣ ਕਿਸੇ ਵੀ ਕਤਲ ਜਾਂ ਕਿਸੇ ਵੀ ਜੁਰਮ ਦੀ ਇਨਵੈਸਟੀਗੇਸ਼ਨ ਹੁੰਦੀ ਆ ਉਹ RCMP ਜਾਂ ਲੋਕਲ ਪੁਲਿਸ ਦੀ ਹੁੰਦੀ ਆ ਜਿਨ੍ਹਾਂ ਨੇ ਸਾਰੀ ਇਨਵੈਸਟੀਗੇਸ਼ਨ ਕਰਕੇ ਤੱਥ ਸਾਰੇ ਇਕੱਠੇ ਕਰਕੇ ਜਿਨ੍ਹਾਂ ਨੇ ਮੁਕੱਦਮਾ ਚਲਾਉਣਾ ਜਿਹੜੀ ਪ੍ਰੋਸੀਕਿਊਸ਼ਨ ਹੋਣੀ ਆ ਉਹ ਇੱਕ ਪਾਸੇ ਜਿਹੜੀ ਗੱਲ ਟਰੂਡੋ ਨੇ ਕੀਤੀ ਆ ਉਹਨੇ ਇੰਟੈਲੀਜੈਂਸ ਦੀ ਗੱਲ ਕੀਤੀ ਆ ਸੋ ਇਹ ਜਿਹੜੀ ਇੰਟੈਲੀਜੈਂਸ ਜਿਹੜੀ ਖੁਫੀਆ ਜਾਣਕਾਰੀ ਹੁੰਦੀ ਆ ਉਹ ਜ਼ਿਆਦਾਤਰ ਕਿਸੇ ਵੀ ਮੁਲਕ ਦੇ ਵਿੱਚ ਕਦੇ ਵੀ ਪਬਲਿਕਲੀ ਨਸ਼ਰ ਨਹੀਂ ਹੁੰਦੀ ਐਗਜ਼ੈਕਟਲੀ ਇਹ ਸਿਚੁਏਸ਼ਨ ਖੜੀ ਹੋਈ ਸੀਗੀ ਵੀ pretty much ਜੋ ਕੁਝ ਔਨ ਦਾ ਰੈਕੋਰਡ ਇੱਥੇ ਕੈਨੇਡਾ ਦੇ ਵਿੱਚ ਅਖਬਾਰਾਂ ਦੇ ਵਿੱਚ ਜਾਂ ਡਿਬੇਟਸ ਜਾਂ ਹੋਰ ਸਾਰਾ ਕੁਝ ਪੜ੍ਹਦੇ ਹਾਂ ਜਿਹੜੀ ਸਾਰਾ ਕੁਝ ਆਪਾਂ ਮੁਲਾਂਕਣ ਕਰਦੇ ਹਾਂ ਵੀ ਕੈਨੇਡੀਅਨ ਪੱਤਰਕਾਰ ਕੁਝ ਪਿਛਲੇ ਸਾਲ ਤੋਂ ਹੀ ਲੱਗੇ ਹੋਏ ਇਸ ਮਸਲੇ ਤੇ ਵੀ ਜਿਹੜੀ ਇੰਡੀਅਨ ਫੋਰਨ ਇੰਟਰਫੇਰੈਂਸ ਚੱਲ ਰਹੀ ਆ ਉਹਨੂੰ ਸਮਝਣ ਦੇ ਬਾਰੇ ਤੇ ਜੋ ਕੁਝ ਪੱਤਰਕਾਰਾਂ ਨੇ ਗਵਰਨਮੈਂਟ ਨੂੰ ਹੀ ਅਗਾਹ ਕੀਤਾ ਵੀ ਇਹ ਸਾਡੇ ਕੋਲ ਜਾਣਕਾਰੀ ਆਈ ਆ ਵੀ ਇੰਡੀਅਨ ਕਰਿੰਦਿਆਂ ਦਾ ਹੱਥ ਭਾਈ ਹਰਦੀਪ ਸਿੰਘ ਦੇ ਕਤਲ ਦੇ ਵਿੱਚ ਹੈ ਤੇ ਆਪਾਂ ਇਹ ਖਬਰ ਆਪਾਂ ਜਾਰੀ ਕਰਨ ਲੱਗੇ ਹਾਂ ਸੋ ਉਸ ਸਿਚੁਏਸ਼ਨ ਦੇ ਵਿੱਚ ਗਵਰਨਮੈਂਟ ਫਿਰ ਮਜਬੂਰ ਹੋਈ ਸੀ ਵੀ ਪਾਰਲੀਮੈਂਟ ਦੇ ਵਿੱਚ ਵੀ ਆਪਾਂ ਹੀ ਲੋਕਾਂ ਨੂੰ ਪਹਿਲਾਂ ਦੱਸ ਦਈਏ ਵੀ ਸਾਡੇ ਤੇ ਬਾਅਦ ਦੇ ਵਿੱਚ ਉਹ ਪ੍ਰੈਸ਼ਰ ਨਾ ਬਣੇ ਸੋ ਇਨ ਟਰਮਸ ਆਫ ਦ ਲੋਕਲ ਦ ਪੋਲਿਟਿਕਸ ਆਫ ਵਾਟਸ ਹੈਪਨਿੰਗ that's the situation we're looking at of why this statement was made in the first place and all the different variables and that are playing out so ਜਿਹੜੀ intelligence ਵੀ ਹੁੰਦੀ ਆ intelligence generally ਜਦੋਂ ਵੀ ਕਿਸੇ ਤੇ ਮੁਕੱਦਮਾ ਚਲਾਇਆ ਜਾਂਦਾ ਉਹ intelligence ਬਹੁਤ ਸੀਮਤ situations ਦੇ ਵਿੱਚ ਵਰਤੀ ਜਾ ਸਕਦੀ ਹੈ ਠੀਕ ਹੈ ਜਿਹੜੇ constitutional requirements ਹੁੰਦੇ evidence ਦੇ ਕਿਸੇ ਤੇ prosecution ਕਰਨ ਵਾਸਤੇ ਇੰਟੈਲੀਜੈਂਸ ਜਿਹੜੀ ਏਜੰਸੀਆਂ ਹੈਗੀਆਂ ਉਹਨਾਂ ਤੇ ਇੰਨੀ ਖੁੱਲ੍ਹ ਹੈਗੀ ਕੋਈ ਬਹੁਤੀ ਬੰਦਿਸ਼ ਨਹੀਂ ਰਹਿੰਦੀ ਵੀ ਉਹਨਾਂ ਨੇ ਐਵੀਡੈਂਸ ਉਹਨਾਂ ਨੇ ਕਰਨੀ ਹੈ ਉਹ ਕਿਉਂਕਿ ਬਹੁਤ ਜ਼ਿਆਦਾ ਇਨਵੇਸਿਵ ਹੁੰਦੀ ਆ ਜਨਰਲੀ ਇਟਸ ਡਿਫਿਕਲਟ ਟੂ ਯੂਜ਼ ਦੈਟ ਇਨ ਅ ਪ੍ਰੋਸੀਕਿਊਸ਼ਨ ਇਸ ਸਿਚੁਏਸ਼ਨ ਦੇ ਵਿੱਚ ਵੀ ਇਹ ਗੱਲ ਵੀ ਸਾਹਮਣੇ ਆਈ ਆ ਵੀ ਜਿਹੜੀ ਇੰਟੈਲੀਜੈਂਸ ਫਾਈਵ ਆਈਜ਼ ਪਾਰਟਨਰਸ ਤੋਂ ਹੀ ਮਿਲੀ ਹੈਗੀ ਆ ਤੇ ਲੱਗਦਾ ਤੇ ਇਸ ਤਰ੍ਹਾਂ ਹੀ ਆ ਵੀ ਉਹ US ਤੋਂ ਹੀ ਇੰਟੈਲੀਜੈਂਸ ਹੀ ਮਿਲੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਸਿਗਨਲਸ ਇੰਟੈਲੀਜੈਂਸ ਦੋਵੇਂ ਤਰ੍ਹਾਂ ਦੀ ਸੀਗੀ ਸੋ ਹਿਊਮਨ ਇੰਟੈਲੀਜੈਂਸ ਇਜ਼ ਡਾਇਰੈਕਟ ਵਿਟਨੈਸਸ ਜਿਨ੍ਹਾਂ ਨੇ ਏਜੰਸੀਆਂ ਨੂੰ ਦੱਸਿਆ ਵੀ ਹਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਈ ਆ ਤੇ ਨਾਲ ਜਿਹੜੀ ਸਿਗਨਲਸ ਇੰਟੈਲੀਜੈਂਸ ਹੁੰਦੀ ਹੈ ਇਹਦਾ ਮਤਲਬ ਇਹੀ ਆ ਵੀ ਕਿਸੇ
ਡਿਜੀਟਲ ਤਰੀਕੇ ਨਾਲ ਫੋਨ ਦੇ ਉੱਤੇ ਜਾਂ ਕਿਸੇ ਮੈਸੇਜਿੰਗ ਐਪ ਤੇ ਜਾਂ ਇੰਟਰਨੈਟ ਰਾਹੀਂ ਉਹ ਜਿਹੜੀ ਕਮਿਊਨੀਕੇਸ਼ਨ ਹੋ ਰਹੀ ਸੀਗੀ, ਉਹਦੇ ਤੋਂ ਇਹਨਾਂ ਨੂੰ ਸਬੂਤ ਮਿਲਿਆ ਵੀ ਇੰਡੀਆ ਦਾ ਸਿੱਧਾ ਹੱਥ ਇਹ ਸਾਰੀ ਕਾਰਵਾਈ ਜਾਂ ਵਾਰਦਾਤ ਦੇ ਵਿੱਚ ਉਹਨਾਂ ਦਾ ਸੀਗਾ। ਸੋ ਇਟਸ ਪ੍ਰੀਟੀ ਇੰਟਰਸਟਿੰਗ ਜਿੱਦਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੱਸਿਆ, ਕਿਉਂਕਿ ਇੱਕ ਆਮ ਲੇਮੈਨ ਉਹ ਦੇਖਦਾ ਵੀ ਹਾਂ ਵੀ ਟਰੂਡੋ ਨੇ ਤਾਂ ਬੱਲੇ ਬੱਲੇ ਕਰਤੀ ਇਹ ਚੀਜ਼ ਜਿਹੜੀ ਉਹ ਕਰਕੇ, ਪਰ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਚਰਚਾ ਤਾਂ ਇਸ ਦੀ ਪਹਿਲਾਂ ਤੋਂ ਚੱਲ ਰਹੀ ਸੀ, ਇਸ ਤੋਂ ਪਹਿਲਾਂ ਅਖਬਾਰਾਂ ਦੱਸਦੀਆਂ ਟਰੂਡੋ ਨੂੰ ਇਹ ਜਿਹੜਾ ਕਦਮ ਚੱਕਣਾ ਪਿਆ। ਐਨੀਵੇਜ਼ ਜੇ ਆਪਾਂ ਇੱਕ ਸਿੱਖ ਪਰਸਪੈਕਟਿਵ ਤੋਂ ਦੇਖਦੇ ਐਟਲੀਸਟ ਗੱਲ ਹੋਣੀ ਜਿਹੜੀ ਇਸ ਦੇ ਉੱਤੇ ਸ਼ੁਰੂ ਹੁੰਦੀ ਆ, ਤੇ ਜਿਹੜੀ ਸ਼ੁਰੂਆਤ 'ਚ ਤੁਸੀਂ ਨੁਕਤਾ ਰੱਖਿਆ ਵੀ ਬਰਾਬਰ ਦੀ ਧਿਰ ਹੋ ਕੇ ਸਮਝਣ ਨੂੰ, ਆਪਣੇ ਆਪ ਨੂੰ ਸਮਝ ਕੇ ਉਹਨਾਂ ਦੇ ਬਰਾਬਰ ਜਿਹੜਾ ਉਹ ਆਪਾਂ ਨੂੰ ਦੇਖ ਕੇ ਚੱਲਣਾ ਪੈਣਾ ਆ। ਸੀਸਿਸ ਦੀਆਂ ਰਿਪੋਰਟਸ ਪੁਰਾਣੀਆਂ ਵੀ ਪ੍ਰਭਜੋਤ ਸਿੰਘ ਜੀ ਸਾਹਮਣੇ ਆ। 2017 ਦੇ ਵਿੱਚ ਵੀ ਕੁਛ ਅਜਿਹੀ ਇੱਕ ਰਿਪੋਰਟ ਸੀਗੀ ਜਿਹਦੇ ਵਿੱਚ ਇਹ ਐਲੀਗੇਸ਼ਨ ਕਹਿ ਲਓ ਜਾਂ ਇਹ ਗੱਲਾਂ ਸੀਗੀਆਂ। NSICOP ਦੀ ਜਿਹੜੀ ਰਿਪੋਰਟ ਸੀ ਵੀ ਇੰਡੀਅਨ ਕੌਂਸੂਲੇਟ ਦਾ ਜਿਹੜਾ ਨੈਟਵਰਕ ਆ, ਜਿਹੜੇ ਵੈਨਕੂਵਰ ਦੇ ਵਿੱਚ ਰਹਿ ਰਹੇ ਸਿੱਖ ਆ, ਉਹਨਾਂ ਨੂੰ ਟਾਰਗੇਟ ਕਰ ਰਿਹਾ ਆ। ਤੇ ਓਟਾਵਾ ਨੇ ਉਸ ਟਾਈਮ ਦੇ ਉੱਤੇ ਇਹ ਸੀਸਿਸ ਦੀ ਜਿਹੜੀ ਪ੍ਰੋਬ ਆ ਉਸ ਨੂੰ ਗੱਟ ਕਰ ਦਿੱਤਾ ਸੀ, ਉਸ ਨੂੰ ਰੋਕ ਦਿੱਤਾ ਸੀਗਾ। ਟੌਪ ਸੀਕ੍ਰੇਟ ਰੈਕਡ ਵੀ ਇਹ ਸਾਹਮਣੇ ਆਇਆ ਸੀ। ਸੋ ਇਹ ਸਡਨ ਚੇਂਜ ਆਫ ਜਿਹੜਾ ਪਲਾਨ ਆ, ਇਹ ਵੀ ਆਪਾਂ ਕਿੱਦਾਂ ਇਸ ਨੂੰ ਜਿਹੜਾ ਕਿੱਦਾਂ ਆਪਾਂ ਦੇਖਦੇ ਹਾਂ? ਯੈਸ, ਆਈ ਥਿੰਕ ਹੁਣ ਜਿਵੇਂ ਤੁਸੀਂ ਵੀ ਗੱਲ ਆਖੀ ਆ ਵੀ ਕੁਝ ਬੰਦੇ ਬਿਲਕੁਲ ਅਨਕ੍ਰਿਟੀਕਲ ਹੋ ਕੇ, ਉਲਾਰ ਹੋ ਕੇ ਉਹ ਟਰੂਡੋ ਦੀ ਜਿੱਦਾਂ ਬੱਲੇ ਬੱਲੇ ਕਰ ਰਹੀ ਆ, ਕੈਨੇਡੀਅਨ ਸਰਕਾਰ ਜਾਂ ਲਿਬਰਲ ਸਰਕਾਰ ਦੀ ਖੁਸ਼ਾਮਦੀ ਕਰ ਰਹੇ ਆ ਵੀ ਹਾਂ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਸਿੱਖਾਂ ਵਾਸਤੇ, ਜਾਂ ਸਾਡੇ ਭਲੇ ਵਾਸਤੇ ਉਹਨਾਂ ਨੇ ਕੀਤਾ, ਜਾਂ ਉਹ ਸਾਡੇ ਚਹੇਤੇ ਆ। ਇਹ ਜਿਹੜਾ ਸਾਡੇ ਮਨਾਂ ਦੇ ਵਿੱਚ ਜਿਹੜਾ ਵਹਿਮ ਭਰਮ ਭੁਲੇਖਾ ਹੈਗਾ, ਬਿਲਕੁਲ ਕੱਢ ਕੇ ਸਾਨੂੰ ਸਿਚੁਏਸ਼ਨ ਨੂੰ ਸੰਤੁਲਿਤ ਪਹੁੰਚ ਦੇ ਨਾਲ, ਬਿਲਕੁਲ ਤਹਮਲ ਦੇ ਨਾਲ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜੇ ਕੋਈ ਵਿਦੇਸ਼ੀ ਤਾਕਤ ਕੈਨੇਡਾ ਦੇ ਵਿੱਚ ਆ ਕੇ ਸਿੱਖ ਦਾ ਕਤਲ ਕਰਦੀ ਆ, ਇਹ ਫੋਰਨ ਇੰਟਰਫੇਰੈਂਸ ਦਾ ਸਿਲਸਿਲਾ ਉਸ ਸਟੈਪ ਤੋਂ ਨਹੀਂ ਸ਼ੁਰੂ ਹੁੰਦਾ। ਜਿਹੜੀ ਫੋਰਨ ਇੰਟਰਫੇਰੈਂਸ ਇੰਡੀਆ ਦੀ ਕੈਨੇਡਾ ਦੇ ਵਿੱਚ ਲਗਾਤਾਰ ਪਿਛਲੇ 40 ਸਾਲਾਂ ਤੋਂ ਚੱਲ ਰਹੀ ਆ, ਬੇਰੋਕ ਚੱਲ ਰਹੀ ਆ, ਬਿਨਾਂ ਕੋਈ ਕੌਨਸੀਕੁਐਂਸ, ਬਿਨਾਂ ਕੋਈ ਕਿਸੇ ਵੀ ਰੁਕਾਵਟ ਤੋਂ ਚੱਲ ਰਹੀ ਆ, ਤੇ ਇਹਦੇ ਬਾਰੇ ਕੈਨੇਡੀਅਨ ਸਰਕਾਰ ਨੂੰ ਵੀ ਪਤਾ ਸੀਗਾ ਤੇ ਇਹਨਾਂ ਨੇ ਕੁਛ ਨਹੀਂ ਕੀਤਾ। ਸੋ that is a reality that we have to really understand and reflect on. ਹੁਣ ਜੇ ਆਪਾਂ 80ਵਿਆਂ ਦੀ ਵੀ ਗੱਲ ਕਰਦੇ ਹਾਂ, ਜਿੰਨੇ ਵੀ ਇੰਡੀਅਨ ਏਜੰਸੀਆਂ, ਰॉ ਦੇ, IB ਦੇ ਜਿਹੜੇ ਅਫਸਰ ਕੈਨੇਡਾ ਦਾ ਦੌਰਾ ਕਰਕੇ ਵਾਪਸ ਇੰਡੀਆ ਨੂੰ ਜਾਂਦੇ ਸੀਗੇ, ਉਹ ਬਕਾਇਦਾ ਕਿਤਾਬਾਂ ਲਿਖਦੇ ਸੀਗੇ ਵੀ ਕੈਨੇਡਾ ਦੇ ਵਿੱਚ ਆਪਣੀਆਂ ਕਾਰਵਾਈਆਂ, ਆਪਣੀਆਂ ਹਰਕਤਾਂ ਕਿਸ ਤਰ੍ਹਾਂ ਦੀਆਂ ਸੀਗੀਆਂ, ਵੀ ਗੁਰਦੁਆਰਿਆਂ ਦੇ ਵਿੱਚ ਆਪਾਂ ਇਨਫਿਲਟ੍ਰੇਸ਼ਨ ਘੁਸਪੈਠ ਆਪਾਂ ਕਿਸ ਤਰ੍ਹਾਂ ਕਰਨੀ ਆ, ਕਮਿਊਨਿਟੀ ਦੇ ਵਿੱਚ ਆਪਾਂ ਐਸੈਟ ਜਾਂ ਮੁਖਬਰ ਆਪਾਂ ਕਿਸ ਤਰ੍ਹਾਂ ਖੜੇ ਕਰਨੇ ਆ, ਕਮਿਊਨਿਟੀ ਨੂੰ ਆਪਸ ਵਿੱਚ ਖਿੱਚੋਤਾਣ, ਫਰੈਗਮੈਂਟੇਸ਼ਨ, ਪੋਲਰਾਈਜੇਸ਼ਨ ਦੇ ਵਿੱਚ ਕਿਵੇਂ ਇਹਨਾਂ ਨੂੰ ਖੱਜਲ ਕਿਸ ਤਰ੍ਹਾਂ ਕਰਨਾ, ਮੀਡੀਆ ਨੂੰ ਖਰੀਦ ਕੇ ਉਹਨਾਂ ਨੂੰ ਪ੍ਰਭਾਵਿਤ ਕਰਕੇ ਵੀ ਜਿਹੜੀ ਕੈਨੇਡੀਅਨ ਮੀਡੀਆ ਕਵਰੇਜ ਹੈਗੀ ਸਿੱਖਾਂ ਦੇ ਖਿਲਾਫ ਕਿਸ ਤਰ੍ਹਾਂ ਭੁਗਤੇ ਤੇ ਇੰਡੀਆ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਚੱਲੇ। ਠੀਕ ਹੈ, this is something that's been happening consistently over the past 40 years. ਹੁਣ ਇਹਦੀਆਂ ਕੁਝ ਠੋਸ ਹੋਰ ਉਦਾਹਰਨਾਂ ਵੀ ਹੈਗੇ, ਤੁਸੀਂ ਵੀ ਜ਼ਿਕਰ ਕੀਤਾ, even before we get to that 2017 report ਜਿਹੜਾ ਹੁਣ ਮਹੀਨੇ ਹੀ ਰਿਲੀਜ਼ ਹੋਇਆ, ਜਦੋਂ ਜਸਟਿਨ ਟਰੂਡੋ ਆਪਣੇ 17 ਦੇ ਵਿੱਚ ਜਾਂ 18 ਦੇ ਵਿੱਚ ਜਦੋਂ ਇੰਡੀਆ ਦਾ ਦੌਰੇ ਤੇ ਜਾਂਦਾ, ਚੰਗੀ ਬੇਇੱਜ਼ਤੀ ਜਿੱਥੇ ਹੁੰਦੀ ਉਹਨਾਂ ਦੀ, ਪਰ ਬੇਇੱਜ਼ਤੀ ਵੀ ਕਿਸ ਤਰ੍ਹਾਂ ਹੁੰਦੀ ਹੈ, ਕਿਵੇਂ ਹੋਈ, ਕਿਹਨੇ ਕੀਤੀ ਆ। ਜਿਹੜੀ ਹੁਣ ਮੀਡੀਆ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਗਈ ਸੀਗੀ ਇੰਡੀਆ ਦੇ ਵਿੱਚ, ਤੇ ਜਿਹੜੇ ਕੈਨੇਡਾ ਦੇ ਉੱਤੇ ਵੀ ਇਨਫਲੂਐਂਸ ਇਹਦਾ ਪਿਆ, ਵੀ ਸਾਨੂੰ ਦੇਖਣ ਦੀ ਲੋੜ ਹੈ। ਆਪਾਂ ਪਹਿਲਾਂ ਵੀ ਮੀਡੀਆ ਦੀ ਗੱਲ ਕੀਤੀ ਹੈ ਵੀ ਮੀਡੀਆ ਦਾ ਰੋਲ ਇੰਡੀਆ ਦੇ ਵਿੱਚ ਖਾਸ ਕਰਕੇ ਕਿਸ ਤਰ੍ਹਾਂ ਦਾ ਰਿਹਾ। ਹੁਣ ਜਦੋਂ ਵੀ ਕਿਸੇ ਕਮਿਊਨਿਟੀ ਨੂੰ ਦਬਾ ਕੇ ਰੱਖਣਾ, ਚਲੋ ਉਹਨਾਂ ਦੀ ਪੁਲਿਸ, ਫੌਜ, ਜੁਡੀਸ਼ਰੀ, ਪੋਲੀਟੀਕਲ ਸਥਾਪਤੀ ਸਾਰਿਆਂ ਦੀ ਭੂਮਿਕਾ ਹੁੰਦੀ ਹੈ। ਬਿਲਕੁਲ, ਇੰਡੀਆ ਦੇ ਵਿੱਚ ਮੀਡੀਆ ਵੀ ਉਹ ਸਾਰੇ ਢਾਂਚੇ ਦੇ ਵਿੱਚ, ਉਹ ਸਾਰੇ ਸਿਸਟਮ ਦੇ ਵਿੱਚ ਇੱਕ ਪੁਰਜਾ ਬਣ ਕੇ ਆਪਣੀ ਜ਼ਿੰਮੇਵਾਰੀ ਹਰ ਵਾਰੀ ਉਹ ਨਿਭਾ ਰਿਹਾ। ਸੋ 18 ਦੇ ਵਿੱਚ ਜਿੰਨੇ ਵੀ ਵੱਧ ਚੜ ਕੇ ਅਗਰੈਸਿਵਲੀ ਹੋ ਕੇ ਟਰੂਡੋ ਨੂੰ ਅਟੈਕ ਕੀਤਾ ਜਾ ਰਿਹਾ ਸੀਗਾ ਵੀ ਖਾਲਿਸਤਾਨੀ ਨੂੰ ਨੱਥ ਨਹੀਂ ਪਾ ਰਿਹਾ, ਖਾਲਿਸਤਾਨੀ ਨੂੰ ਪਾਲ ਰਿਹਾ ਆਪਣੀ ਪਾਰਟੀ ਦੇ ਵਿੱਚ, ਨਵਦੀਪ ਬੈਂਸ, ਹਰਜੀਤ ਸੱਜਣ ਵਰਗਿਆਂ ਨੂੰ ਖਾਲਿਸਤਾਨੀ ਅੱਤਵਾਦੀ ਵਰਗੇ ਉਹ ਲਕਬ ਦੇ ਰਹੇ ਸੀਗੇ, ਜਿਨ੍ਹਾਂ ਦਾ ਪੰਥਕ ਸੰਘਰਸ਼ ਦੇ ਨਾਲ ਵਾਹ ਵਾਸਤਾ ਬਣੀ ਹੈਗਾ ਵੀ ਬਿਲਕੁਲ ਸਿੱਖਾਂ ਨੂੰ ਹੀ ਟਾਰਗੇਟ ਕਰਨਾ। ਉਹਨਾਂ ਦਾ ਜਿਹੜਾ ਮਨਸ਼ਾ ਸੀਗਾ, ਜਿਹੜਾ ਉਹਨਾਂ ਦਾ ਟੀਚਾ ਸੀਗਾ ਵੀ ਕੈਨੇਡੀਅਨ ਗਵਰਨਮੈਂਟ ਨੂੰ ਐਮਬੈਰਸ ਤੇ ਪ੍ਰੈਸ਼ਰਾਈਜ਼ ਕਰਨਾ ਵੀ ਸਿੱਖਾਂ ਦੇ ਉੱਤੇ ਉਹ ਵੀ ਜ਼ੁਲਮ ਕਰਨ ਲੱਗ ਜਾਣ। ਇਹ ਸਫਲ ਵੀ ਹੋਇਆ ਉਹ 18 ਦੀ ਟ੍ਰਿਪ ਦੇ ਵਿੱਚ। ਜਦੋਂ 18 ਦੇ ਵਿੱਚ ਟਰੂਡੋ ਇੰਡੀਆ ਜਾਂਦਾ ਵੀ ਆ, ਉਹਨੇ ਇੱਕ ਸਿਕਿਉਰਿਟੀ ਫਰੇਮਵਰਕ ਤੇ ਇੰਟੈਲੀਜੈਂਸ ਕੋਆਪਰੇਸ਼ਨ ਅਗਰੀਮੈਂਟ ਉਹਨੇ ਸਾਈਨ ਵੀ ਕੀਤਾ ਬਕਾਇਦਾ,
ਤੇ ਉਸ ਤੋਂ ਬਾਅਦ ਜਿਹੜੇ ਆਪਣੇ ਸਿੱਖ ਨੌਜਵਾਨ ਕੈਨੇਡਾ ਦੇ ਵਿੱਚ ਪੰਥਕ ਸਰਗਰਮੀਆਂ ਦੇ ਵਿੱਚ ਉਹ ਆਪਣੇ ਇਨਵੋਲਵਮੈਂਟ ਆਪਣੀ ਭੂਮਿਕਾ ਨਿਭਾ ਰਹੇ ਆ, ਜਿੰਨੀ ਸਰਵੇਲੈਂਸ ਹਰਾਸਮੈਂਟ ਪਿਛਲੇ 5 ਸਾਲਾਂ ਦੇ ਵਿੱਚ ਵਧੀ ਆ, ਉਹ ਟਰੂਡੋ ਦੇ ਉਸ ਅਗਰੀਮੈਂਟ ਸਾਈਨ ਕਰਕੇ ਹੀ ਹੋਈ ਆ। ਭਾਈ ਹਰਦੀਪ ਸਿੰਘ ਦੀ ਐਗਜ਼ਾਮਪਲ ਆਪਾਂ ਲੈਂਦੇ, ਜਿੰਨੀ ਵਾਰ RCMP ਵੱਲੋਂ ਹਰਾਸ ਕੀਤਾ ਗਿਆ, ਬੈਂਕ ਖਾਤਿਆਂ ਤੱਕ ਉਹਨਾਂ ਨੇ ਬੰਦ ਕੀਤੇ ਆ, ਨੋ ਫਲਾਈ ਲਿਸਟ ਤੇ ਉਹਨਾਂ ਨੂੰ ਲਾਇਆ ਵੀ ਤੁਸੀਂ ਟਰੈਵਲ ਨਹੀਂ ਕਰ ਸਕਦੇ, ਵੀ ਤੁਸੀਂ ਟੈਰਰਿਸਟ ਐਕਸਟ੍ਰੀਮਿਸਟ ਹੈਗੇ ਆ। ਇਹ ਕੈਨੇਡੀਅਨ ਗਵਰਨਮੈਂਟ ਦੀ ਮਿਲੀ ਭੁਗਤ ਦੇ ਨਾਲ ਹੋਇਆ, ਤੇ ਹੋਇਆ ਵੀ ਇੰਡੀਅਨ ਮੀਡੀਆ ਦੀ ਪ੍ਰੈਸ਼ਰ ਕਰਕੇ। ਸੋ 18 ਦੇ ਵਿੱਚ ਜਿਹੜੀ ਨਾਈਜ਼ੀਕੌਪ ਦੀ ਤੁਸੀਂ ਗੱਲ ਕੀਤੀ, ਉਹ ਕੈਨੇਡਾ ਦੀ ਕਹਿ ਸਕਦੇ ਆ ਵੀ ਨੈਸ਼ਨਲ ਸਿਕਿਉਰਿਟੀ ਦੀ ਪਾਰਲੀਮੈਂਟਰੀ ਕਮੇਟੀ ਆ। ਜਿਹੜੇ ਹੁਣ MP ਜਿਹੜੇ ਨੁਮਾਇੰਦਿਆਂ ਦਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ RCMP ਸੀਸਸ ਤੇ ਹੋਰ ਏਜੰਸੀਆਂ ਦੇ ਕੰਮ ਕਾਜ ਨੂੰ ਉਹਨਾਂ ਦੀ ਨਿਗਰਾਨੀ ਜਾਂ ਟ੍ਰਾਂਸਪੇਰੈਂਸੀ ਵਾਸਤੇ ਰਿਵਿਊ ਕਰਨਾ। ਉਹਨਾਂ ਨੇ ਬਕਾਇਦਾ 2018 ਦੀ ਟਰੂਡੋ ਦੀ ਟ੍ਰਿਪ ਤੇ ਉਹਨਾਂ ਨੇ ਇੱਕ ਰਿਪੋਰਟ ਲਿਖੀ ਆ, that was just on Trudeau's trip। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਆਖੀ ਸੀਗੀ ਵੀ ਜਿਹੜੀ ਮੀਡੀਆ ਦੇ ਵਿੱਚ ਮੁਹਿੰਮ ਚਲਾਈ ਗਈ ਸੀਗੀ, ਉਹ ਇੰਡੀਅਨ ਇੰਟੈਲੀਜੈਂਸ ਫੈਕਸ਼ਨਸ ਵੱਲੋਂ ਹੀ ਚਲਾਈ ਗਈ ਸੀਗੀ, ਕੈਨੇਡੀਅਨ ਗਵਰਨਮੈਂਟ ਨੂੰ ਡਿਸਕ੍ਰੈਡਿਟ ਕਰਨ ਵਾਸਤੇ ਤੇ ਸਿੱਖਾਂ ਨੂੰ ਦਬਾਉਣ ਵਾਸਤੇ, ਪ੍ਰੈਸ਼ਰਾਈਜ਼ ਕਰਨ ਵਾਸਤੇ, ਤੇ ਉਹ ਮੁਹਿੰਮ ਦੇ ਵਿੱਚ ਉਹ ਸਫਲ ਵੀ ਰਹੇ ਆ। ਸੋ ਜਿਹੜੀ ਗੱਲ ਤੁਸੀਂ ਕੀਤੀ ਸੀਗੀ, ਜਿਹੜੀ ਉਹ 2016 ਵਾਲੀ ਰਿਪੋਰਟ ਦੀ ਜੀ, ਉਹ ਸਿਰਫ ਪਿਛਲੇ ਮਹੀਨੇ ਨਸ਼ਰ ਹੋਈ ਆ, ਤਾਂ ਉਹ ਵੀ ਉਹ 2018 ਦੀ ਟ੍ਰਿਪ ਦੇ ਨਾਲ ਹੀ ਜੁੜ ਕੇ ਆਉਂਦੀ ਵੀ ਸੀਸਸ ਨੇ 2016 ਦੇ ਵਿੱਚ ਇਹ ਆਈਡੈਂਟੀਫਾਈ ਕਰ ਲਿਆ ਸੀਗਾ ਵੀ ਜਿਹੜਾ ਵੈਨਕੂਵਰ ਦਾ ਇੰਡੀਅਨ ਕੌਂਸੂਲੇਟ ਸੀਗਾ ਅਮਰਜੀਤ ਸਿੰਘ, ਬਹੁਤ ਹੀ ਜ਼ਿਆਦਾ ਐਕਟਿਵ ਹੋਇਆ ਕੈਨੇਡਾ ਦੇ ਵਿੱਚ, ਖਾਸ ਕਰਕੇ ਵੈਨਕੂਵਰ ਲੋਅਰ ਮੇਨਲੈਂਡ ਦੇ ਵਿੱਚ। ਉਹਨਾਂ ਨੇ ਸਾਫ਼ ਕਿਹਾ ਵੀ ਉਹਨੇ ਕਮਿਊਨਿਟੀ ਦੇ ਵਿੱਚ ਐਸੈਟ ਵੀ ਖੜੇ ਕੀਤੇ ਆ, ਵੀ ਮੁਖਬਰ ਤਾਂ ਜੋ ਕਹਿ ਸਕਦੇ ਆ ਵੀ ਉਹਨਾਂ ਨੇ ਦਲਾਲ ਜਾਂ ਵਿਚੋਲੇ ਵੀ ਉਹਨਾਂ ਨੇ ਨੈਟਵਰਕ ਪੂਰਾ ਬਣਾਇਆ ਹੋਇਆ, ਜਿਹਨੇ ਕਮਿਊਨਿਟੀ ਦੇ ਇੰਸਟੀਟਿਊਸ਼ਨਸ ਦੇ ਵਿੱਚ ਇਨਫਿਲਟ੍ਰੇਸ਼ਨ ਕਰਨੀ ਆ। ਉਹ ਜਿੱਦਾਂ ਕਹਿ ਸਕਦੇ ਆ ਵੀ ਕੈਟ ਵਾਂਗੂ ਹੀ ਕੰਮ ਜਦੋਂ ਇਸ ਟਾਈਮ ਦੇ ਉੱਤੇ ਸੀਗਾ। ਤੇ ਨਾਲ ਜਿਹੜੇ ਕੈਨੇਡੀਅਨ ਇਲੈਕਸ਼ਨ ਸੀਗੇ ਉਹਨੂੰ ਇਨਫਲੂਐਂਸ ਕਿਸ ਤਰ੍ਹਾਂ ਕਰਨਾ ਸੀ, ਭਾਵੇਂ ਨੋਮੀਨੇਸ਼ਨ ਦੇ ਵਿੱਚ, ਭਾਵੇਂ ਜਨਰਲ ਇਲੈਕਸ਼ਨ ਦੇ ਵਿੱਚ, ਉਹ ਸਾਰਾ ਕਿਸ ਤਰ੍ਹਾਂ ਕਰਨਾ। ਸੋ ਪੂਰੀ ਨੈਟਵਰਕ ਉਹਨਾਂ ਦੀ ਬਣ ਗਈ ਸੀਗੀ ਵੈਨਕੂਵਰ ਦੇ ਵਿੱਚ, ਜਿੱਥੇ ਭਾਈ ਹਰਦੀਪ ਸਿੰਘ ਦਾ ਕਤਲ ਹੁੰਦਾ, ਤੇ 2016 ਦੀ ਸੀਸਸ ਦੀ ਰਿਪੋਰਟ। ਉਸੇ ਹੀ ਸਾਲ ਫਿਰ ਸੀਸਸ ਨੇ ਜਦੋਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਆ, ਉਹਨਾਂ ਦਾ ਇਰਾਦਾ ਸੀਗਾ ਵੀ ਆਪਾਂ ਇਹ ਸਾਰੇ ਨੈਟਵਰਕ ਨੂੰ ਆਪਾਂ ਖਤਮ ਕਰ ਦੇਣਾ, ਵੀ ਕੈਨੇਡਾ ਦੇ ਵਿੱਚ ਇਹ ਆਪਰੇਟ ਇਸ ਤਰ੍ਹਾਂ ਜਿਹੋ ਜਿਹੇ ਤਰੀਕੇ ਨਾਲ ਉਹ ਆਪਰੇਟ ਕਰਦੇ ਆ, ਸਾਰੇ ਬੰਨੇ ਨੂੰ ਪਾਰ ਹੋ ਕੇ ਉਹ ਐਕਟਿਵ ਹੋ ਰਿਹਾ, ਵੀ ਸਾਨੂੰ ਇਹਦੇ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਬਿਲਕੁਲ ਉਸ ਵੇਲੇ ਪ੍ਰਾਈਮ ਮਿਨਿਸਟਰਸ ਆਫਿਸ ਨੇ ਉਹਨਾਂ ਨੂੰ ਰੋਕੀ ਰੱਖਿਆ। ਇਹ ਹੁਣ ਸਿਆਲ ਦੀ ਗੱਲ ਹੈਗੀ 2016 ਦੇ ਵਿੱਚ, ਤੇ ਉਹਨਾਂ ਨੇ ਸਾਫ਼ ਇਹ ਗੱਲ ਆਖੀ ਸੀਗੀ ਵੀ ਟਰੂਡੋ ਦੀ ਸਰਕਾਰ ਦੀ ਟ੍ਰਿਪ ਆਉਣ ਵਾਲੇ ਮਹੀਨਿਆਂ ਦੇ ਵਿੱਚ, ਸਾਲ ਦੇ ਵਿੱਚ ਇਹ ਟ੍ਰਿਪ ਹੋਣਾ। ਜੇ ਤੁਸੀਂ ਹੁਣ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਾਂ ਹਰਕਤ ਕਰਦੇ ਆ, ਵੀ ਸਾਡੇ ਟ੍ਰਿਪ ਦੇ ਉੱਤੇ ਮਾੜੇ ਪ੍ਰਭਾਵ ਪੈਣਗੇ। ਸੋ that was a political decision that was made by the government at that time। ਤੇ ਉਹੀ ਜਿਹੜਾ ਵੈਨਕੂਵਰ ਦੇ ਵਿੱਚ ਨੈਟਵਰਕ ਫਿਰ ਜਿਹੜਾ ਬਣਿਆ ਸੀਗਾ, ਜਿਹੜਾ ਬਣਿਆ ਤਣਿਆ ਉਹਨਾਂ ਨੇ ਬਰਕਰਾਰ ਰੱਖਿਆ, ਉਹੀ ਨੈਟਵਰਕ ਨੇ ਫਿਰ ਭਾਈ ਹਰਦੀਪ ਸਿੰਘ ਦੇ ਕਤਲ ਦੇ ਵਿੱਚ ਆਪਣੇ ਖਦਸ਼ੇ ਤਾਂ ਇਹੀ ਹੋ ਇਹੀ ਹੋ ਸਕਦੀ ਆ ਵੀ ਉਸ ਹੀ ਨੈਟਵਰਕ ਨੇ ਕੋਈ ਭੂਮਿਕਾ ਨਿਭਾਈ ਹੋਣੀ ਹੈ ਭਾਈ ਹਰਦੀਪ ਸਿੰਘ ਦੇ ਕਤਲ ਦੇ ਵਿੱਚ। The Canadian government has consistently known what was happening, and ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਨੈਤਿਕ ਤੌਰ ਤੇ ਵੀ ਤੇ ਪੋਲੀਟੀਕਲ ਤੌਰ ਤੇ ਵੀ, ਕਨਸਟੀਟਿਊਸ਼ਨਲ ਤੌਰ ਤੇ, ਉਹਨਾਂ ਨੇ ਨਹੀਂ ਨਿਭਾਈ। ਇਹੀ ਕੀਤਾ ਵੀ ਉਹਨਾਂ ਬੰਦਿਆਂ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਸੀਗੀ ਵੀ ਤੁਹਾਡੀ ਜਾਨ ਖਤਰੇ ਦੇ ਵਿੱਚ ਹੈਗੀ ਆ। ਹੁਣ ਜਦੋਂ ਸਾਡੇ ਸਿੰਘ ਦਾ ਕਤਲ ਹੋ ਗਿਆ, ਸ਼ਹਾਦਤ ਉਹਦਾ ਜਾਮ ਉਹ ਪੀ ਗਏ ਆ, ਹੁਣ ਮਹੀਨੇ ਬਾਅਦ ਹੀ ਉਹਨਾਂ ਨੇ ਆਪਣਾ ਮੂੰਹ ਖੋਲਿਆ ਵੀ ਹਾਂ ਵੀ ਇਸ ਤਰ੍ਹਾਂ ਇੰਡੀਅਨ ਕਰਿੰਦਿਆਂ ਦਾ ਹੱਥ ਸੀਗਾ ਇਹਦੇ ਵਿੱਚ। ਪਰ ਨਾਲ ਦੇ ਨਾਲ ਜਿਹੜੀ ਹੁਣ ਰਿਐਕਸ਼ਨ ਉਸ ਤੋਂ ਬਾਅਦ ਵੀ ਰਹੀ ਆ, ਵੀ ਉਸ ਤੋਂ ਬਾਅਦ ਵੀ ਉਹਨਾਂ ਨੇ ਇਹ ਆਖਿਆ ਵੀ ਆਪਾਂ ਐਸਕੇਲੇਟ ਨਹੀਂ ਕਰਨਾ ਚਾਹੁੰਦੇ, ਕਰਨਾ ਚਾਹੁੰਦੇ ਵੀ ਜਿਹੜੀ ਇਹ ਡਿਪਲੋਮੈਟਿਕ ਰਿਲੇਸ਼ਨਸ ਵੀ ਆਪਾਂ ਬਰਕਰਾਰ ਰੱਖਣੇ ਆ। ਜਿਹੜੀ ਕੰਸਰਵੇਟਿਵ ਪਾਰਟੀ ਦੀ ਵੀ ਆਪਾਂ ਦੇਖ ਸਕਦੇ ਫਲਿੱਪ ਜਿਹੜੀ ਬੈਕ ਐਂਡ ਫੋਰਥ ਕਰ ਰਹੇ ਆ, ਉਹੀ ਜਿਹੜੀ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ, ਜਿਹੜੀ ਜੀਓ ਪੋਲੀਟੀਕਲ ਜਿਹੜੀ ਇੰਡੀਆ ਦੀ ਅਹਿਮੀਅਤ ਬਣੀ ਹੋਈ ਆ, ਉਹਦੇ ਮੱਦੇ ਨਜ਼ਰ ਕੈਨੇਡਾ ਨੇ ਵੀ ਕੋਈ ਸਖਤ ਕਾਰਵਾਈ ਹਜੇ ਤੱਕ ਨਹੀਂ ਕੀਤੀ। There seems like what it looks like is they're playing the both sides a little bit। ਵੀ ਪ੍ਰੈਸ਼ਰ ਵੀ ਕਰਕੇ ਰੱਖਣਾ, ਬਣਾ ਕੇ ਵੀ ਰੱਖਣੀ ਇਹਨਾਂ ਦੇ ਨਾਲ, ਤੇ ਇਹਦੇ ਵਿੱਚ ਸਾਨੂੰ ਲੱਗਦਾ ਵੀ we're being used ਜਾਂ ਸਾਡੇ ਮਸਲੇ ਨੂੰ ਵਰਤਿਆ ਜਾ ਰਿਹਾ ਆਪਣੇ ਮਫਾਦਾਂ ਵਾਸਤੇ। ਸੋ ਇਸ
ਸਿਚੁਏਸ਼ਨ ਦੇ ਸਾਨੂੰ ਬਿਲਕੁਲ ਸੁਚੇਤ ਹੋਣ ਦੀ ਲੋੜ ਹੈਗੀ ਆ। we don't need somebody else to do our work for us। ਵੀ ਆਪਾਂ ਸਾਰੀ ਜ਼ਿੰਮੇਵਾਰੀ ਜਾਂ ਸਾਰੀਆਂ ਆਸਾਂ ਇੱਕ ਬੰਦੇ ਤੇ ਇੱਕ ਸਰਕਾਰ ਤੇ ਆਪਾਂ ਨਹੀਂ ਛੱਡ ਸਕਦੇ। ਆਪਣੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਬਾਰੇ ਸਾਨੂੰ ਸੁਚੇਤ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈਗੀ ਆ। ਆਈ ਥਿੰਕ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਤਾਂ ਬੜੀ ਕਲੀਅਰ ਆ ਵੀ ਨੋ ਡਾਊਟਸ ਇਸ ਸਿੱਖ ਇਸ਼ੂ ਨੂੰ, ਇਸ ਸ਼ਹਾਦਤ ਨੂੰ, ਇਸ ਅਸੈਸੀਨੇਸ਼ਨ ਨੂੰ ਹੁਣ ਓਬਵੀਅਸਲੀ ਵੈਸਟਰਨ ਜਿਹੜੇ ਮੁਲਕ ਆ ਉਹ ਯੂਜ਼ ਤਾਂ ਕਰ ਰਹੇ ਆ, ਉਹ ਕਰ ਰਹੇ ਆ। ਸਿੱਖ ਯੂਜ਼ ਹੋਣਾ ਚਾਹੁੰਦੇ ਆ, ਨਹੀਂ ਹੋਣਾ ਚਾਹੁੰਦੇ, ਕਿੱਦਾਂ ਆ, ਇਹ ਤਾਂ ਉਹਨਾਂ ਨੇ ਲੌਂਗ ਟਰਮ ਵੀ ਹੈਵ ਟੂ ਟੇਕ ਅ ਸਟੈਪ ਬੈਕ ਐਂਡ ਸੀ ਵੀ ਕਿੱਦਾਂ ਆ, ਕਿਵੇਂ ਇਸ ਚੀਜ਼ ਦੇ ਵਿੱਚ ਕਰਨਾ ਆ। ਜਦੋਂ ਪਹਿਲੇ ਦਿਨ ਆਪਾਂ ਦੇਖਿਆ, ਇਹ ਤਾਂ ਚਲੋ ਲਿਬਰਲ ਸਰਕਾਰ ਹੈ, NDP ਲਿਬਰਲ ਦੀ ਕੋਲੀਸ਼ਨ ਸਰਕਾਰ ਆ, ਇਹਨਾਂ ਨੇ ਇਹ ਕਦਮ ਚੱਕੇ। ਜਿਹੜੇ ਕੰਜ਼ਰਵੇਟਿਵ ਪਾਰਟੀ ਵਾਲੇ ਵੀ ਆ ਉਹ ਪਹਿਲੇ ਦਿਨ ਤਾਂ ਕਹਿੰਦੇ ਵੀ ਠੀਕ ਆ ਵੀ ਅਸੀਂ ਇਹਨਾਂ ਦੇ ਨਾਲ ਆ, ਫਿਰ ਦੈਨ ਦੇ ਟੇਕ ਅ ਸਟੈਪ ਬੈਕ। ਕਿ ਸਿੱਖਾਂ ਨੂੰ ਕਿਸੇ ਅਜਿਹੀ ਵੈਸਟਰਨ ਮੁਲਕ ਦੀ ਕਿਸੇ ਸਰਕਾਰ ਤੋਂ ਉਮੀਦ ਰੱਖਣੀ ਚਾਹੀਦੀ ਆ? ਸਿੱਖਾਂ ਨੂੰ ਕੀ ਕਰਨਾ ਚਾਹੀਦਾ ਅੱਗੇ? ਤੇ ਤੁਹਾਡੇ ਕੈਨੇਡਾ ਦੇ ਸੰਦਰਭ ਦੇ ਵਿੱਚ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸਲ 'ਚ ਸਾਰੇ ਜਣੇ ਸਿੱਖਾਂ ਦੇ ਹਮਾਇਤੀ ਆ ਜਾਂ they just want to use? I think this is the most critical question ਜਿਹਨੂੰ ਸਾਨੂੰ ਬਹੁਤ ਹੀ ਸੰਜੀਦਗੀ ਦੇ ਨਾਲ, ਗੰਭੀਰਤਾ ਦੇ ਨਾਲ ਸਾਨੂੰ ਵਿਚਾਰਨ ਦੀ ਲੋੜ ਹੈਗੀ ਆ। ਵੀ ਕਿਸੇ ਨੇ ਸਾਡੀ ਬਾਂਹ ਫੜ ਕੇ ਸਾਡਾ ਪਾਰ ਉਤਾਰ ਆ ਕਿਸੇ ਨੇ ਕਰਨਾ, ਤੇ ਜੇ ਕਰਨਾ ਤਾਂ ਉਹ ਕੌਣ ਕਰ ਸਕਦਾ? ਇਹਦੇ ਵਿੱਚ ਸ਼ੇਖ ਫਰੀਦ ਜੀ ਦਾ ਇੱਕ ਸ਼ਲੋਕ ਹੈਗਾ, ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ, ਤ੍ਰਿਗ ਤਿੰਨਾਂ ਦਾ ਜੀਵਿਆ ਜਿੰਨਾ ਵਡਾਣੀ ਆਸ। ਸੋ ਇਹ ਜਿਹੜੀ ਵਡਾਣੀ ਆਸ ਵਾਲੀ ਗੱਲ ਹੈਗੀ ਆ ਵੀ ਆਪਾਂ ਇਹਨੂੰ ਸਿਰਫ ਅਧਿਆਤਮਿਕ ਪੱਖ ਤੱਕ ਆਪਾਂ ਸੀਮਿਤ ਕਰ ਲੈਂਦੇ ਆ, ਪਰ ਇਹ ਸਿਚੁਏਸ਼ਨ ਦੇ ਵਿੱਚ ਵੀ ਸਾਡੇ ਤੇ ਬਿਲਕੁਲ ਲਾਗੂ ਹੁੰਦੀ ਆ ਵੀ ਜੇ ਆਪਾਂ ਵਡਾਣੀ ਆਸ ਰੱਖਾਂਗੇ, ਹੋਰ ਕਿਸੇ ਵੱਲ ਆਪਾਂ ਤੱਕਾਂਗੇ ਵੀ ਕੰਜ਼ਰਵੇਟਿਵ ਜਾਂ ਲਿਬਰਲ ਜਾਂ ਹੋਰ ਕੋਈ ਸਰਕਾਰ ਸਾਡੀ ਬਾਂਹ ਫੜ ਕੇ ਸਾਡੇ ਲਈ ਕੁਝ ਕਰੂਗੀ, ਉਹ ਬਿਲਕੁਲ ਆਪਣੇ ਸਾਨੂੰ ਸੁਪਨੇ ਦੇ ਵਿੱਚ ਵੀ ਇਹ ਭਰਮ ਸਾਡਾ ਹੋਣਾ ਚਾਹੀਦਾ। ਠੀਕ ਹੈ, ਟੂ ਅੰਡਰਸਟੈਂਡ ਵੀ ਆਪਾਂ ਇੱਥੇ ਇੱਕ ਰੇਸ਼ਨਲਾਈਜ਼ਡ ਮਾਈਨੋਰਿਟੀ ਹੀ ਨਹੀਂ ਹੈਗੇ, ਵੀ ਜਿਹੜੀ ਆਪਣੀ ਹੋਂਦ ਬਾਰੇ ਜਿਹੜੀ ਸਾਡੀ ਸਮਝ ਹੈਗੀ ਆ, ਇਟਸ ਨਾਟ ਐਜ਼ ਅ ਮਾਈਨੋਰਿਟੀ ਕਮਿਊਨਿਟੀ ਇਨ ਕੈਨੇਡਾ, ਤੇ ਸਾਡੀ ਹੋਂਦ ਇੱਥੋਂ ਤੱਕ ਸੀਮਿਤ ਹੁੰਦੀ ਆ। ਆਪਾਂ ਗੁਰੂ ਖਾਲਸਾ ਪੰਥ ਹੋ ਕੇ ਇਸ ਦੁਨੀਆ ਦੇ ਵਿੱਚ ਆਪਾਂ ਕਿਸ ਤਰ੍ਹਾਂ ਵਿਚਰਨਾ, ਤੇ ਆਪਣੇ ਹੋਂਦ ਬਾਰੇ ਜਿਹੜੀ ਸਾਡੀ ਸਮਝ ਹੈਗੀ ਆ, ਆਪਾਂ ਇੱਕ ਗੁਲਾਮ ਡਾਇਆਸਪੋਰਾ ਹੈਗੇ ਆ। ਤੇ ਜਿਹੜੀ ਡਾਇਆਸਪੋਰਾ ਵੀ ਦੁਨੀਆ ਦੇ ਵਿੱਚ ਜਿਹੜੀ ਖਿੰਡ ਪੁੰਡ ਜਾਂਦੀ ਆ, ਆਪਣੇ ਹੋਮਲੈਂਡ ਨਾਲੋਂ ਟੁੱਟ ਜਾਂਦੀ ਆ ਜਾਂ ਉਹ ਵਿਛੜ ਜਾਂਦੀ ਆ, ਉਹ ਇਸ ਕਰਕੇ ਆ ਵੀ ਉਹ ਹੋਮਲੈਂਡ ਦੇ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਆ ਵੀ ਉੱਥੇ ਰਹਿਣਾ ਸਾਡੇ ਵਾਸਤੇ ਸੰਭਵ ਨਹੀਂ ਰਹਿੰਦਾ। ਪਰ ਜਿਹੜਾ ਸਾਡੀ ਪਛਾਣ, ਸਾਡੀ ਸੁਰਤ, ਸਾਡਾ ਸਾਰਾ ਕੁਛ ਉੱਥੇ ਪੰਜਾਬ ਦੇ ਨਾਲ ਹੀ ਜੁੜਿਆ ਹੋਇਆ। ਸੋ ਸਾਨੂੰ ਇਸ ਚੱਲ ਰਹੇ ਸਿੱਖ ਸੰਘਰਸ਼ ਦੇ ਸੰਦਰਭ ਦੇ ਵਿੱਚ ਹੀ ਸਾਨੂੰ ਇਹ ਸਾਰੇ ਮਸਲੇ ਨੂੰ ਸਮਝਣ ਦੀ ਲੋੜ ਹੈਗੀ, ਤੇ ਉਹਦੇ ਮੁਤਾਬਕ ਸਾਨੂੰ ਕਾਰਵਾਈ ਕਰਨ ਦੀ ਲੋੜ ਆ। ਸੋ ਇਹਦੇ ਵਿੱਚ ਮੈਨੂੰ ਲੱਗਦਾ ਸ਼ੋਰਟ ਟਰਮ ਜਿਹੜੀ ਸਾਡੇ ਗੋਲਸ ਐਂਡ ਆਬਜੈਕਟਿਵਸ ਹੈਗੇ, ਤੇ ਲੌਂਗ ਟਰਮ ਵੀ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਹੈਗੀ ਆ। ਠੀਕ ਹੈ, ਜਿਹੜੇ ਸ਼ੋਰਟ ਟਰਮ ਆਬਜੈਕਟਿਵ ਹੈਗੇ ਆ, ਬਹੁਤ ਚਿਰਾਂ ਤੋਂ ਜਿਹੜੀ ਆਪਣੇ ਪੱਛਮੀ ਮੁਲਕਾਂ ਦੇ ਵਿੱਚ ਸਿੱਖਾਂ ਦੀ ਰਾਜਨੀਤਿਕ ਜਿਹੜੀ ਸਰਗਰਮੀ ਹੁੰਦੀ ਆ, ਉਹ ਆਪਾਂ ਆਪਦੀਆਂ ਆਸਾਂ, ਸਾਡਾ ਸਾਰਾ ਅਮਲ ਇੱਕ ਪਾਰਟੀ ਦੇ ਨਾਲ ਜਾਂ ਇਲੈਕਸ਼ਨਾਂ ਨਾਲ ਆਪਾਂ ਵੱਧ ਕੇ ਆਪਾਂ ਰੱਖ ਲੈਂਦੇ ਆ ਵੀ ਆਪਾਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਕੁਝ ਕਰ ਸਕਾਂਗੇ। ਬਟ ਵੀ ਫੋਰਗੇਟ, ਜੇ ਆਪਾਂ ਆਪਦੀ ਜਿਹੜੀ ਪਾਵਰ ਸਟਰਕਚਰ, ਸੁਤੰਤਰ ਸੰਸਥਾਵਾਂ ਖੜੀਆਂ ਕਰਕੇ ਇਹਨਾਂ ਤੇ ਪ੍ਰੈਸ਼ਰ ਜਿੰਨਾ ਆਪਾਂ ਪਾ ਸਕਦੇ ਆ, nothing can be more effective and important and critical than that at this moment। ਤਿੰਨੋਂ ਪਾਰਟੀਆਂ ਦੇ ਵਿੱਚ, ਕੰਜ਼ਰਵੇਟਿਵ ਪਾਰਟੀ ਦੇ ਵਿੱਚ ਡੈਪੂਟੀ ਲੀਡਰ ਦਸਤਾਰ ਬੰਨਣ ਵਾਲਾ ਸਿੱਖ ਆ, NDP ਦਾ ਲੀਡਰ ਅੰਮ੍ਰਿਤਧਾਰੀ ਸਿੱਖ ਆ, ਲਿਬਰਲ ਪਾਰਟੀ ਦੇ ਵਿੱਚ ਕਿੰਨੇ ਸਿੱਖ ਚਿਹਰੇ ਹੈਗੇ ਆ। ਉਹਨਾਂ ਨੇ ਸਿੱਖਾਂ ਦੇ ਨਾਲ ਜਿਹੜੀ ਬਣਦੀ ਜ਼ਿੰਮੇਵਾਰੀ ਤੇ ਜਿਹੜੀ ਵਫਾਦਾਰੀ ਆ ਸਿੱਖਾਂ ਨਾਲ, ਪੰਥ ਨਾਲ, ਉਹਨਾਂ ਨੇ ਨਹੀਂ ਨਿਭਾਈ। ਜਿਹੜੇ ਵੀ ਇਸ ਸਿਸਟਮ ਦੇ ਵਿੱਚ ਆਪਣਾ ਪੈਰ ਧਰ ਕੇ ਉਹ ਆਉਣਗੇ, ਉਸ ਸਿਸਟਮ ਦੇ ਹੀ ਪੁਰਜੇ ਬਣ ਕੇ ਆਉਣਗੇ। ਸੋ ਉਹਨਾਂ ਦੇ ਰਾਹੀਂ ਆਪਾਂ ਕੰਮ ਕਰਾ ਸਕਦੇ ਆ, ਆਵਾਜ਼ ਚੁੱਕਣ ਵਾਸਤੇ ਉਹਨਾਂ ਤੇ ਦਬਾਅ ਪਾ ਸਕਦੇ ਆ, but they are never going to be the answer themselves। ਸੋ ਜੇ ਆਪਾਂ ਕੈਨੇਡਾ ਦੀ ਐਗਜ਼ਾਮਪਲ ਲੈਂਦੇ ਆ, ਵੀ ਜਿਹੜੇ ਹੁਣ ਗੁਰਦੁਆਰੇ ਸਾਹਿਬ ਆਪਣੇ ਹੈਗੇ, ਜਿਹੜੀ ਕਾਉਂਸਲਾਂ ਬਣੀਆਂ ਹੈਗੀ, ਜਿਹੜੀ ਆਪਣੀ ਅਸਲ ਜਿਹੜੀ ਤਾਕਤ ਹੈਗੀ ਆ, if we organize our institutions and we pressure the government to do what's in our best interest and achieve our objectives, in the short term this is important। So ਕੈਨੇਡਾ ਦੇ ਵਿੱਚ ਜੇ ਆਪਾਂ 18 ਦੇ ਵਿੱਚ ਦੁਬਾਰਾ ਉਸੇ ਐਗਜ਼ਾਮਪਲ ਤੇ ਆਪਾਂ ਜਦੋਂ ਟਰੂਡੋ ਇੰਡੀਆ ਗਿਆ ਸੀ, ਵਾਪਸ ਆ ਕੇ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਸਿੱਖਾਂ ਨੂੰ ਪਬਲਿਕ ਸੇਫਟੀ ਥ੍ਰੈਟ ਵਜੋਂ, ਟੈਰਰਿਸਟ ਵਜੋਂ ਉਹਨਾਂ ਦੀ ਸ਼ਮੂਲੀਅਤ ਕੀਤੀ ਗਈ ਸੀ ਉਸ ਰਿਪੋਰਟ ਦੇ ਵਿੱਚ।
ਹਾਂਜੀ, ਹਾਂਜੀ। ਉਸ ਵੇਲੇ ਜਿੰਨੀ ਵੀ ਲੌਬੀਇੰਗ ਹੁੰਦੀ ਸੀਗੀ ਤਿੰਨੋਂ ਪਾਰਟੀਆਂ ਦੇ ਵਿੱਚ, ਜਿੰਨਾ ਸਿੱਖਾਂ ਨੇ ਆਪਣਾ ਜੋ ਕੁਛ ਉਹਨਾਂ ਨੇ ਚਾਰਾਜੋਈ ਕਰਨੀ ਸੀਗੀ, ਬਿਲਕੁਲ ਨਾਕਾਮ ਰਹੇ ਆ। ਜਦੋਂ ਗੁਰਦੁਆਰੇ ਕਾਉਂਸਲਾਂ ਨੇ ਆਖਿਆ ਸੀਗਾ ਵੀ ਅੱਜ ਤੋਂ ਬਾਅਦ ਜੇ ਇਹਦੇ ਰਿਪੋਰਟ ਦੇ ਵਿੱਚ ਸੁਧਾਰ ਨਾ ਆਇਆ ਤਾਂ ਕਿਸੇ ਵੀ ਨੁਮਾਇੰਦੇ ਨੂੰ ਗੁਰਦੁਆਰੇ ਸਾਹਿਬ ਦੇ ਸਟੇਜਾਂ ਉੱਪਰ ਨਗਰ ਕੀਰਤਨਾਂ ਦੇ ਵਿੱਚ ਕਿਸੇ ਨੂੰ ਚੜ੍ਹਨ ਨਹੀਂ ਦੇਣਾ। ਠੀਕ ਹੈ। 72 ਘੰਟਿਆਂ ਦੇ ਵਿੱਚ ਉਹ ਸੋਧ ਹੋ ਗਈ ਸੀ। ਇਸ ਹੂੰ, ਸਿਚੁਏਸ਼ਨ ਦੇ ਵਿੱਚ ਭਾਵੇਂ ਅਮਰੀਕਾ ਦੇ ਵਿੱਚ ਹੋਵੇ, ਇੰਗਲੈਂਡ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਬਾਕੀ ਸਾਰੇ ਮੁਲਕਾਂ ਦੇ ਵਿੱਚ, ਜੇ ਸਾਡੀ ਗਤੀ ਹੋਣੀ ਆ ਜਾਂ ਕਿਸੇ ਵੀ ਮਸਲੇ ਨੂੰ ਸੁਲਝਾਇਆ ਜਾ ਸਕਦਾ, ਉਹ ਆਪਣੇ ਬਲਬੂਤੇ ਦੇ ਉੱਤੇ ਆਪਣੇ ਸੁਤੰਤਰ ਸੰਸਥਾਵਾਂ ਦੇ ਆਸਰੇ ਹੀ ਹੋ ਸਕਦਾ। ਸੋ ਹੂੰ, ਜਿਹੜੀ ਅੱਜ-ਕੱਲ੍ਹ ਜਿਹੜੀ ਕੋਸ਼ਿਸ਼ ਕੈਨੇਡਾ ਦੇ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਹੈ ਗੁਰਦੁਆਰੇ ਸਾਹਿਬਾਨਾਂ ਵੱਲੋਂ, ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ, ਵੀ ਆਪਾਂ ਕਮਿਊਨਿਟੀ ਵਜੋਂ ਗਵਰਨਮੈਂਟ ਤੇ ਪ੍ਰੈਸ਼ਰ ਇਹ ਬਣਾ ਕੇ, ਤਿੰਨੋਂ ਪਾਰਟੀਆਂ ਤੇ ਇਹ ਪ੍ਰੈਸ਼ਰ ਬਣਾ ਕੇ ਰੱਖਣਾ। ਇੱਕ ਤਾਂ ਇਹ ਜਿਹੜੇ ਭਾਈ ਹਰਦੀਪ ਸਿੰਘ ਦੀ ਸ਼ਹਾਦਤ, ਜਿਹੜਾ ਉਹਨਾਂ ਦਾ ਕਤਲ ਹੋਇਆ, ਇਹਦੇ ਹੂੰ, ਬਾਰੇ ਇੱਕ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਵੀ ਇੰਡੀਅਨ ਫੋਰਨ ਇੰਟਰਫੇਰੈਂਸ ਕਿਸ ਤਰ੍ਹਾਂ ਦੀ ਵਾਪਰ ਰਹੀ ਹੈ ਪਿਛਲੇ 40 ਸਾਲਾਂ ਤੋਂ, ਤੇ ਠੀਕ ਹੈ। ਹਰਦੀਪ ਸਿੰਘ ਦੇ ਕਤਲ ਦੇ ਵਿੱਚ ਕੈਨੇਡੀਅਨ ਏਜੰਸੀ ਦੀ ਜ਼ਿੰਮੇਵਾਰੀ ਉਹ ਕਿੱਥੇ ਬਣਦੀ ਆ, ਵੀ ਉਹ ਫੇਲਿਅਰ ਉਹਨਾਂ ਦੀ ਕਿੱਥੇ ਹੋਈ ਆ। ਹੂੰ, ਦੂਜਾ, ਜਿੰਨੇ ਵੀ ਕੈਨੇਡਾ ਤੇ ਇੰਡੀਆ ਦੇ ਜਿਹੜੇ ਸਿਕਿਉਰਿਟੀ ਇੰਟੈਲੀਜੈਂਸ ਸ਼ੇਅਰਿੰਗ ਤੇ ਹੋਰ ਕੋਆਪਰੇਸ਼ਨ ਅਗਰੀਮੈਂਟ ਜਿੰਨੇ ਵੀ ਹੋਏ ਆ, ਉਹ ਹੂੰ, ਬਿਲਕੁਲ ਰੱਦ ਹੋਣੇ ਚਾਹੀਦੇ ਆ। ਹੂੰ, ਹੁਣ ਜੇ ਆਪਾਂ ਇੰਗਲੈਂਡ ਦੇ ਸੰਦਰਭ ਦੇ ਵਿੱਚ ਦੇਖਦੇ ਹਾਂ, ਜਦੋਂ ਜਗਤਾਰ ਸਿੰਘ ਜੱਗੀ ਜੋਹਲ ਦੀ ਗ੍ਰਿਫਤਾਰੀ ਹੁੰਦੀ ਇੰਡੀਆ ਦੇ ਵਿੱਚ, ਇੱਕ ਬਿਲਕੁਲ। ਗੱਲ ਸਾਹਮਣੇ ਆਉਂਦੀ ਆ ਵੀ ਜਿਹੜੀ ਇੰਟੈਲੀਜੈਂਸ ਇੰਡੀਆ ਨੂੰ ਮਿਲੀ ਸੀਗੀ ਉਹ ਬ੍ਰਿਟਿਸ਼ ਸਰਕਾਰੀ ਏਜੰਸੀਆਂ ਵੱਲੋਂ, ਆਪ ਦਿੱਤੀ ਸੀ MI5 ਉਹਨਾਂ ਵੱਲੋਂ ਨੇ। ਉਹ ਹੂੰ, ਜਾਣਕਾਰੀ ਦਿੱਤੀ ਗਈ ਸੀਗੀ। ਹੂੰ, ਇਹ ਜਿਹੜਾ ਕੋਆਪਰੇਸ਼ਨ ਅਗਰੀਮੈਂਟ ਸਿੱਖਾਂ ਦੀ ਜਾਨ ਨੂੰ, ਸਿੱਖਾਂ ਦੀ ਹੋਂਦ ਨੂੰ ਜੋਖਮ ਦੇ ਵਿੱਚ ਪਾਉਣ ਵਾਲੀ ਗੱਲ ਹੈਗੀ। ਸੋ ਇਹ ਜਿਹੜੀ ਜਿੰਨੀ ਵੀ ਸੰਧੀਆਂ ਹੈਗੀਆਂ, ਅਗਰੀਮੈਂਟਸ ਹੈਗੀਆਂ, ਬਿਲਕੁਲ ਰੱਦ ਹੋਣੀਆਂ ਚਾਹੀਦੀਆਂ। ਹੂੰ, ਜਿੰਨੇ ਵੀ ਇਹ ਡਿਪਲੋਮੈਟ ਹੈਗੇ ਆ ਇੰਨੇ ਮੁਲਕ, ਇੰਡੀਆ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ, ਭਾਵੇਂ ਕੈਨੇਡਾ ਹੋਵੇ, ਅਮਰੀਕਾ, ਇੰਗਲੈਂਡ, ਜਿਹੜੇ ਵੀ ਡਿਪਲੋਮੈਟਿਕ ਸਟਾਫ ਜਿਨ੍ਹਾਂ ਦੇ ਏਜੰਸੀਆਂ ਦੇ ਨਾਲ, ਇੰਟੈਲੀਜੈਂਸ ਦੇ ਨਾਲ ਜਾਂ ਸੁਰੱਖਿਆ ਬਲਾਂ ਦੇ ਨਾਲ, ਸਿਕਿਉਰਿਟੀ ਫੋਰਸਿਸ ਦੇ ਨਾਲ ਸੰਬੰਧ ਹੈਗਾ, ਬਿਲਕੁਲ ਉਹਨਾਂ ਦੀ ਜਿਹੜੀ ਐਡਮਿਸ਼ਨ ਹੁੰਦੀ ਹੈ ਇਹਨਾਂ ਮੁਲਕਾਂ ਦੇ ਵਿੱਚ, ਬਿਲਕੁਲ ਰੱਦ ਹੋਣੀ ਚਾਹੀਦੀ ਹੈ। So ਹੂੰ, these are very concrete steps, and these aren't asking for everything under the sky. These are things that are very feasible and possible right now ਅੱਜ ਦੇ ਹਾਲਾਤਾਂ ਦੇ ਵਿੱਚ। ਜੇ ਆਪਾਂ ਸਿਰ ਜੋੜ ਕੇ ਇਹਦੇ ਤੇ ਆਪਾਂ ਯਤਨ ਕਰਾਂਗੇ ਤੇ એનર્ਜੀ ਆਪਾਂ ਆਪਣੀ ਲਾਵਾਂਗੇ, ਇਹ ਸਾਰੀਆਂ ਤਿੰਨਾਂ ਗੱਲਾਂ ਹੋ ਸਕਦੀਆਂ। ਪਰ ਜਿਹੜੇ ਹੁਣ ਵੱਡੇ ਸੰਦਰਭ ਦੇ ਵਿੱਚ ਆਪਾਂ ਵਾਰ-ਵਾਰ ਇਹ ਗੱਲ ਦਾ ਜ਼ਿਕਰ ਕੀਤਾ ਵੀ ਚੱਲ ਰਹੇ ਸੰਘਰਸ਼ ਦੇ ਸੰਦਰਭ ਦੇ ਵਿੱਚ ਸਾਰਾ ਕੁਝ ਚੱਲ ਰਿਹਾ। ਸੋ ਉਹਦੇ ਵਿੱਚ ਸਾਨੂੰ ਸਮਝਣ ਦੀ ਲੋੜ ਆ ਵੀ ਇਹ ਹੁਣ ਜੋ ਕੁਝ ਵਾਪਰਿਆ ਪਿਛਲੇ 6 ਮਹੀਨਿਆਂ ਦੇ ਵਿੱਚ, ਦਿਸ ਇਜ਼ ਦ ਟਿਪ ਆਫ ਦੀ ਆਈਸਬਰਗ। ਹਜੇ ਬਹੁਤ ਕੁਝ ਹੋਣ ਵਾਲਾ। ਜਿਵੇਂ ਆਪਾਂ ਕਿਹਾ ਸੀਗਾ ਵੀ ਸਾਰੇ ਪੱਛਮੀ ਮੁਲਕਾਂ ਦੀ, ਸਾਰੀ ਦੁਨੀਆ ਦੀ ਨਜ਼ਰਾਂ ਪੰਜਾਬ ਦੇ ਉੱਤੇ, ਦੱਖਣੀ ਏਸ਼ੀਆ ਤੇ ਉਹਨਾਂ ਦੀ ਨਜ਼ਰ ਟਿਕੀ ਹੋਈ ਆ। ਉਹ ਹੁਣ ਸਿਚੁਏਸ਼ਨ ਦੇ ਵਿੱਚ ਆਪਾਂ ਇਹ ਸਾਰੀ ਜਿਓਪੋਲਿਟਿਕਸ ਦੇ ਵਿੱਚ ਗੁਰੂ ਖਾਲਸਾ ਪੰਥ ਪੰਜਾਬ ਇੱਕ ਧਿਰ ਆ। ਹੂੰ, 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 ਜੇ ਆਪਾਂ ਧਿਰ ਵਜੋਂ ਆਪਣੀ ਸ਼ਮੂਲੀਅਤ ਕਰਨੀ ਹੈ, ਉਹਦੇ ਵਾਸਤੇ ਸਾਨੂੰ ਇਹ ਵਿਚਾਰਨ ਦੀ ਲੋੜ ਹੈਗੀ ਵੀ ਗਾਂਹ ਆਉਣ ਵਾਲੇ 5-7 ਸਾਲਾਂ ਦੇ ਵਿੱਚ ਸਾਡੇ ਨਾਲ, ਸਾਡੇ ਇਲਾਕੇ ਦੇ ਵਿੱਚ ਕੀ ਕੁਝ ਵਾਪਰ ਸਕਦਾ, ਤੇ ਉਹ ਵਾਪਰਨ ਦੇ ਖਦਸ਼ੇ ਦੇ ਵਿੱਚ ਸਾਨੂੰ ਤਿਆਰੀ ਕਿਸ ਤਰ੍ਹਾਂ ਦੀ ਵਿੱਢਣੀ ਚਾਹੀਦੀ ਹੈ। ਸੋ ਤੁਸੀਂ ਕੀ ਸੋਚਦੇ ਆ ਵੀ ਜਿੱਦਾਂ ਕਹਿੰਦੇ ਵੀ ਉਹ ਧਿਰ ਬਰਾਬਰ ਦੀ ਬਣ ਕੇ ਜੇ ਆਉਣਾ ਆ, ਲੌਂਗ ਟਰਮ ਪਲਾਨਸ ਦੇ ਵਿੱਚ ਕਿੱਦਾਂ ਸਟਰੋਂਗ ਹੋ ਸਕਦੇ, ਕਿੱਦਾਂ ਇੱਕ ਮਜ਼ਬੂਤ ਧਿਰ ਦੇ ਵਜੋਂ ਉੱਭਰਿਆ ਜਾ ਸਕਦਾ? ਸੋ ਸਭ ਤੋਂ ਜਿਹੜੀ ਪਹਿਲੀ ਗੱਲ, ਮੁੱਢਲੀ ਗੱਲ ਹੈਗੀ ਆ ਵੀ ਸਾਨੂੰ ਰਿਐਕਟ ਕਰਨ ਦੇ ਬਜਾਏ ਪ੍ਰੋਐਕਟਿਵਲੀ ਆਫੈਂਸ ਵੀ ਸਾਨੂੰ ਖੇਡਣ ਦੀ ਲੋੜ ਹੈਗੀ ਆ। ਤੇ ਉਹਦਾ ਜਿਹੜਾ ਪ੍ਰੈਮਿਸ ਹੈਗਾ ਜਾਂ ਜਿਹੜੀ ਪ੍ਰੀਰੈਕੁਇਜ਼ਿਟ ਆ, ਵੀ ਜਿਹੜੀ ਸਾਡੀ ਅੰਦਰੂਨੀ ਜਿਹੜੀ ਕਤਾਰਬੰਦੀ ਹੈਗੀ, ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈਗੀ ਆ, ਉਹਨੂੰ ਦੁਬਾਰਾ ਮੁੜ ਤੋਂ ਸਾਨੂੰ ਰੀਆਰਗੇਨਾਈਜੇਸ਼ਨ ਕਰਨ ਦੀ ਲੋੜ ਹੈਗੀ ਆ। ਵੀ ਉਹ ਜਿਹੜੇ ਪੰਥਕ ਸਟਰਕਚਰਸ, ਇੱਕ ਤਾਂ ਜਿਹੜੇ ਅੰਦਰੂਨੀ ਤੌਰ ਤੇ ਜਿਹੜੀ ਆਪਣੀ ਪੰਥਕ ਪਰੰਪਰਾ ਜਿਹੜੀ ਹੈਗੀ ਆ, ਆਰਗੇਨਾਈਜੇਸ਼ਨ ਦੀ, ਫੈਸਲੇ ਲੈਣ ਦੀ, ਗੁਰਮਤਿ ਰਾਹੀਂ, ਸਾਂਝੀ ਅਗਵਾਈ ਰਾਹੀਂ, ਸਰਬੱਤ ਖਾਲਸੇ ਰਾਹੀਂ, ਉਹਨਾਂ ਇੰਸਟੀਟਿਊਸ਼ਨਸ ਤੇ ਸੰਸਥਾਵਾਂ ਨੂੰ ਦੁਬਾਰਾ ਆਪਾਂ ਰਿਵਾਈਵ, ਕ੍ਰੈਡੀਬਲ ਤੇ ਇਫੈਕਟਿਵ ਤਰੀਕੇ ਨਾਲ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ। ਤੇ ਉਹ ਜਿਹੜੀ ਆਪਣੀ ਪੁਰਾਤਨ ਰਵਾਇਤ ਵੀ ਰਹੀ ਆ ਵੀ ਆਪਾਂ ਲੋਕਲ ਲੈਵਲ ਤੇ ਆਪਾਂ ਲਾਮਬੰਦ ਜਥੇਬੰਦ ਆਪਾਂ ਕਿਸ ਤਰ੍ਹਾਂ ਹੋ ਸਕਦੇ ਹਾਂ, ਤੇ ਸਾਨੂੰ ਪ੍ਰੋਐਕਟਿਵਲੀ ਗਾਂ 5-7 ਸਾਲਾਂ ਵੱਲ ਵੀ ਹੈਵ ਟੂ ਲੁੱਕ ਇਨਟੂ ਦ ਫਿਊਚਰ, ਵੀ ਸਾਨੂੰ ਕਿਹੜੀਆਂ ਲੋੜਾਂ ਹੋਣਗੀਆਂ, ਤੇ ਹੁਣ ਤੋਂ ਹੀ ਉਹੋ ਜਿਹੀਆਂ ਸੰਸਥਾਵਾਂ ਸਾਨੂੰ ਖੜੀਆਂ ਕਰਨ ਦੀ ਲੋੜ ਆ। ਜਿਹੜੀ ਸਾਡੀ ਲੋਕਲ ਆਰਗੇਨਾਈਜੇਸ਼ਨ, ਉਹ ਇੱਕ ਤਾਂ ਉਹ ਹੈਗੀ ਜਿਹੜੀ ਮੀਡੀਆ ਦੇ ਵਿੱਚ ਜਿਹੜੀ ਆਪਾਂ ਇੰਟਰਵੈਂਸ਼ਨ ਕਰਨੀ ਹੈਗੀ ਆ, ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਜਿਹੜੀ ਪੋਲੀਟੀਕਲ ਐਡਵੋਕੇਸੀ, ਜਿਹੜੀ ਡਿਪਲੋਮੇਸੀ ਇਹਨਾਂ ਮੁਲਕਾਂ ਦੇ ਵਿੱਚ ਅੰਦਰੂਨੀ ਤੌਰ ਤੇ ਇੰਟਰਨੈਸ਼ਨਲ ਲੈਵਲ ਤੇ ਆਪਾਂ ਪਾਲਿਸੀ ਨੂੰ ਇਨਫਲੂਐਂਸ ਕਿਸ ਤਰ੍ਹਾਂ ਕਰ ਸਕਦੇ ਹਾਂ, ਤੇ ਆਪਣੇ ਆਪ ਨੂੰ ਜਥੇਬੰਦ ਕਿਸ ਤਰ੍ਹਾਂ ਕਰ ਸਕਦੇ ਹਾਂ, ਸੋ ਦੈਟ ਵੀ ਆਰ ਅ ਫੋਰਸ ਟੂ ਬੀ ਰੈਕਨਡ ਵਿਦ।
So that long-term approach is imperative to how we're going to go forward. We can't react every single time. ਜਿਹੜੇ ਆਪਣੇ ਦੁਸ਼ਮਣ ਨੇ ਦੁਸ਼ਮਣੀ ਭਗਾਉਣੀ ਹੈਗੀ ਆ, ਤੇ ਜਿਹੜੀ ਤੀਜੀ ਧਿਰ ਹੈਗੀ ਆ ਭਾਵੇਂ ਬਾਹਰਲੇ ਮੁਲਕ ਜਿੰਨੇ ਵੀ ਹੈਗੇ ਉਹਨਾਂ ਨੇ ਆਪਣੇ ਮਫਾਦ ਦੇ ਕੇ ਇਸ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਐਕਟੀਵਿਟੀ ਕਰਨੀ ਆ. Nobody is going to look after our own interests except for us. So ਉਹ ਜਿਹੜੀ ਮੁੱਢਲੀ ਗੱਲ ਹੈਗੀ, ਜਿਹੜੀ ਸਾਡੀ ਰੀਆਰਗੇਨਾਈਜੇਸ਼ਨ ਤੇ ਸਾਡੀ ਜਿਹੜੀ ਵਿਜ਼ਨ ਤੇ ਫੋਰਸਾਈਟ ਭਵਿੱਖ ਵੱਲ ਮੂੰਹ ਕਰਕੇ ਸਾਨੂੰ ਇਹ ਦੇਖਣ ਦੀ ਲੋੜ ਆ ਵੀ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ. ਤੇ ਸਾਰੀ ਗੱਲ ਦੀ ਜਿਹੜੀ ਬੁਨਿਆਦ ਹੈਗੀ ਸਿੱਖਾਂ ਵਾਸਤੇ ਗੁਰੂ ਗ੍ਰੰਥ, ਗੁਰੂ ਪੰਥ ਮਹਾਰਾਜ ਦਾ ਓਟ ਆਸਰਾ ਤੱਕ ਕੇ ਗੁਰਬਾਣੀ, ਨਾਮ ਬਾਣੀ ਦੇ ਅਭਿਆਸ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਇਸ ਮੈਦਾਨ ਦੇ ਵਿੱਚ ਸਾਨੂੰ ਅੱਗੇ ਵਧਣ ਦੀ ਲੋੜ ਹੈਗੀ ਆ. ਸੋ ਓਵਰਆਲ ਜੇ ਆਪਾਂ ਗੱਲਬਾਤ ਦਾ ਨਿਚੋੜ ਜੇ ਕੱਢੀਏ ਵੀ ਚਲੋ ਆਪਾਂ ਥੈਂਕ ਯੂ ਵੀ ਕਹਿ ਦਿੰਦੇ ਟਰੂਡੋ ਦਾ, ਉਹਨੇ ਵੀ ਚਲੋ ਮਸਲਾ ਚੱਕਤਾ, ਪਤਾ ਲੱਗ ਗਿਆ, ਪਰ ਇਹ ਉਹਨੂੰ ਚੱਕਣ ਦੇ ਲਈ ਮਜਬੂਰ ਇਸ ਲਈ ਹੋਣਾ ਪਿਆ ਕਿਉਂਕਿ ਸਿੱਖਾਂ ਨੇ ਕਾਫੀ ਜ਼ਿਆਦਾ ਐਕਟੀਵਿਟੀਜ਼ ਜਾਂ ਬਰਾਬਰ ਦੀ ਧਿਰ ਹੋ ਕੇ ਜਿਹੜੇ ਉਹ ਨਿਤਰੇ ਆ, ਜਿਹਦੇ ਕਰਕੇ ਉਹਨੂੰ ਮਜਬੂਰਨ ਇਹ ਕਰਨਾ ਪਿਆ. ਵੈਸਟ ਹੁਣ ਇਸ ਗੱਲ ਦਾ ਫਾਇਦਾ ਵੀ ਚੱਕਣਾ ਚਾਹੁੰਦਾ, ਦੈਟਸ ਫਾਈਨ ਵਿਦ ਅਸ, ਵੀ ਚਲੋ ਕੋਈ ਨਹੀਂ, ਵੀ ਆਪਣੇ ਇਸ਼ੂ ਨੂੰ ਪਤਾ ਲੱਗਾ. ਆਈ ਥਿੰਕ ਭਾਈ ਨਿੱਜਰ ਹੁਣਾਂ ਦੇ ਜਿਹੜਾ ਇਹ ਉਹਨਾਂ ਦੇ ਦੁਆਰਾ ਕਤਲ ਅਸੈਸੀਨੇਸ਼ਨ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਆ, ਉਸ ਤੋਂ ਬਾਅਦ ਦੇ ਵਿੱਚ ਖਾਲਿਸਤਾਨ ਜਾਂ ਸਿੱਖ ਰਾਜ ਦੇ ਬਾਰੇ, ਪੰਜਾਬ ਦੇ ਬਾਰੇ ਜਿੰਨੀ ਚਰਚਾ ਦੁਨੀਆ ਭਰ ਦੇ ਮੇਜਰ ਅਖਬਾਰਾਂ ਜਾਂ ਨਿਊਜ਼ ਆਊਟਲੈਟਸ ਦੇ ਵਿੱਚ ਜਿਹੜੀ ਉਹ ਚੱਲੀ ਆ, ਉਹ ਪਹਿਲਾਂ ਨਹੀਂ ਕਦੀ ਵੀ ਹੋਈ ਸੀ. ਇਟ ਇਜ਼ ਅ ਗੁੱਡ ਸਾਈਨ ਵੀ ਇਹਦੇ ਬਾਰੇ ਚਰਚਾ ਚੱਲੀ, ਕਿੱਦਾਂ ਦੀ ਚੱਲੀ ਆ ਤੇ ਕੀ ਨੈਰੇਟਿਵ ਦੇ ਨਾਲ ਚੱਲੇ. ਆਈ ਥਿੰਕ ਉਹਦੇ ਤੇ ਆਪਾਂ ਨੂੰ ਕੰਟਰੋਲ ਕਰਨ ਦੀ ਜਿਹੜੀ ਜ਼ਰੂਰਤ ਆ. ਉੱਦਾਂ ਦੇ ਨੁਮਾਇੰਦੇ, ਉੱਦਾਂ ਦੇ ਲੋਕ, ਉੱਦਾਂ ਦੇ ਬੋਲਣ ਵਾਲੇ ਬੁਲਾਰੇ ਜਿਹੜੇ ਉਹ ਆਪਾਂ ਨੂੰ ਹਮੇਸ਼ਾ ਚਾਹੀਦੇ ਹੋਣਗੇ, ਜਿਹੜੇ ਸਿੱਖ ਪਰਸਪੈਕਟਿਵ ਨੂੰ, ਸਿੱਖ ਆਈਡੀਆਜ਼ ਨੂੰ ਜਿਹੜਾ ਉਹ ਅੱਗੇ ਲੈ ਕੇ ਆਉਣ ਤੇ ਅੱਗੇ ਜਿਹੜਾ ਉਹ ਦਿਖਾਉਂਦੇ ਰਹਿਣ. ਸੋ ਜਾਂਦੇ ਜਾਂਦੇ ਪ੍ਰਭਜੋਤ ਸਿੰਘ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਲੱਗਦਾ ਵੀ ਇਸ ਉੱਦਾਂ ਓਵਰਆਲ ਇਨਵੈਸਟੀਗੇਸ਼ਨ ਕਦੀ ਸਿਰੇ ਲੱਗ ਸਕੂਗੀ? ਜੇ ਸਿਰੇ ਲੱਗਦੀ ਹੈ ਤੇ ਕੀ ਤੁਸੀਂ ਦੇਖਦੇ ਇਹਦਾ ਭਵਿੱਖ ਕੀ ਦੇਖਦੇ ਇਸ ਇਨਵੈਸਟੀਗੇਸ਼ਨ ਦਾ? ਸੋ ਉਹ ਤੇ ਕੋਈ ਕਿਆਸ ਰਾਈ ਲਾਉਣੀ ਆਈ ਥਿੰਕ ਇਸ ਵੇਲੇ ਔਖੀ ਹੈਗੀ. ਇਟਸ ਡਿਫਿਕਲਟ ਟੂ ਸੇ ਐਗਜ਼ੈਕਟਲੀ ਵਿਚ ਡਾਇਰੈਕਸ਼ਨ ਦਿਸ ਇਜ਼ ਗੋਇੰ ਟੂ ਗੋ ਇਨ, ਬਿਕਾਜ਼ ਜਿਵੇਂ ਆਪਾਂ ਦੇਖਿਆ ਵੀ ਟਰੂਡੋ ਨੇ ਇੱਕ ਦਿਨ ਇਹ ਸਟੇਟਮੈਂਟ ਦਿੱਤੀ ਆ, ਅਗਲੇ ਹੀ ਦਿਨ ਉਹਨੇ ਇਹ ਗੱਲ ਵੀ ਆਖੀ ਵੀ ਆਪਾਂ ਐਸਕਲੇਟ ਜਾਂ ਪ੍ਰੋਵੋਕ ਨਹੀਂ ਕਰਨਾ ਚਾਹੁੰਦੇ. ਵਾਰ-ਵਾਰ ਇਹੋ ਜਿਹੀ ਇੰਡੀਕੇਸ਼ਨ ਸਾਨੂੰ ਮਿਲ ਰਹੀ ਆ ਵੀ ਜਿਹੜੇ ਪਬਲਿਕ ਤੌਰ ਤੇ ਜਿਹੜੇ ਇਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਸਟੇਟਮੈਂਟਸ ਦੇ ਰਹੇ ਆ, it's difficult to say where this is going to go diplomatically. I think local level ਤੇ ਕਿਸੇ ਦੀ ਗ੍ਰਿਫਤਾਰੀ ਜ਼ਰੂਰ ਮੈਨੂੰ ਲੱਗਦਾ ਵੀ ਹੋ ਸਕਦੀ ਆ ਤੇ ਕਿਸੇ ਦੇ ਖਿਲਾਫ ਉਹ ਮੁਕੱਦਮਾ ਚਲਾ ਸਕਦੇ ਆ, ਕਿਸੇ ਨੂੰ ਸਜ਼ਾ ਵੀ ਹੋ ਸਕਦੀ ਆ. The question of ਵੀ ਇੰਡੀਆ ਦੀ ਰਿਸਪੌਂਸਿਬਿਲਿਟੀ ਤੇ ਉਹਨਾਂ ਦੀ ਜਵਾਬਦੇਹੀ ਕਿੰਨੀ ਕੁ ਲਈ ਜਾਊਗੀ, I think it depends ਵੀ ਇੰਡੀਆ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਰਹੂਗਾ. So far we've seen India be very aggressive and combative. ਹੁਣ ਜਿਹੜਾ ਡਿਪਲੋਮੈਟ ਉਹਨਾਂ ਨੇ ਵਾਪਸ ਘੱਲ ਦਿੱਤੇ ਆ, where do you see this going? ਅੱਗੇ ਕਿੱਧਰ ਜਾਂਦਾ ਦੇਸ਼ ਦਾ? ਜਦੋਂ ਜੇ ਹੁਣ ਜੈ ਸ਼ੰਕਰ ਨੇ ਜਿਹੜਾ UN ਜਨਰਲ ਅਸੈਂਬਲੀ ਦੇ ਵਿੱਚ ਜਿਹੜੀ ਉਹਨੇ ਸਪੀਚ ਵੀ ਦਿੱਤੀ ਸੀਗੀ ਤੇ ਜਿੰਨੇ ਵੀ ਉਹ ਥਿੰਕ ਟੈਂਕਸ ਦੇ ਵਿੱਚ ਜਿੰਨੇ ਵੀ ਮੰਚ ਤੇ ਉਹਨੇ ਗੱਲ ਕੀਤੀ ਆ, ਹੀ ਇਜ਼ ਵੈਰੀ ਅਗਰੈਸਿਵ, ਫਿਰ ਕਿ ਉਹਨਾਂ ਨੂੰ ਵੀ ਪਤਾ ਜਿਹੜੀ ਬਾਰਗੇਨਿੰਗ ਦੇ ਵਿੱਚ ਉਹਨਾਂ ਦਾ ਹੱਥ, ਉਹਨਾਂ ਦਾ ਪੱਲਾ ਸਾਈਡ ਉਹਨਾਂ ਦਾ ਘੁਮਾਇਆ. So they understand that and it seems like they're being very aggressive. ਤੇ ਉਹ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਾਡੇ ਡਿਪਲੋਮੈਟ ਜਾਂ ਸਾਡੀ ਉਹ ਜਿਹੜੀ ਜਵਾਬਦੇਹੀ, ਜਿਹੜੀ ਅਕਾਊਂਟੇਬਿਲਿਟੀ ਉਹ ਬਿਲਕੁਲ ਨਾ ਹੋਵੇ ਤੇ ਕਿਸੇ ਤਰੀਕੇ ਨਾਲ ਆਪਣਾ ਪੱਲਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਆ. ਕੈਨੇਡਾ ਜਿਹੜੀ ਪੱਛਮੀ ਮੁਲਕਾਂ ਦਾ ਜਿਹੜਾ ਉਹਨਾਂ ਦਾ ਰਵੱਈਆ ਰਹੂਗਾ, I think ਉਹ ਡਿਪੈਂਡ ਜਿਹੜੇ ਕਨਸੈਸ਼ਨਸ ਪੱਛਮੀ ਮੁਲਕ ਚਾਹੁੰਦੇ ਇੰਡੀਆ ਤੋਂ, ਜਿਹੜੇ ਉਹਨਾਂ ਦੇ ਰਣਨੀਤਕ ਟੀਚੇ ਹੈਗੇ, ਜੇ ਉਹ ਇੰਡੀਆ ਕੰਸੀਡ ਕਰ ਦੇਵੇ, ਇਸ ਵਿੱਚ ਸਾਰੇ ਮਸਲੇ ਨੂੰ ਕੈਨੇਡੀਅਨ ਪਾਰਟੀ ਸਰਕਾਰਾਂ ਵੀ ਇਹਨੂੰ ਰਫਾ ਦਫਾ ਕਰ ਨਹੀਂ ਸਕਦੀਆਂ. ਸੋ ਆਈ ਥਿੰਕ ਉਸ ਸੂਰਤ ਦੇ ਵਿੱਚ ਇਟਸ that much more important that we exercise our power as an independent authority and institution of our own. ਆਪਾਂ ਕਿਸੇ ਤੇ ਡਿਪੈਂਡ ਨਹੀਂ ਕਰ ਸਕਦੇ. ਸੋ ਜਿੰਨੇ ਵੀ ਆਪਾਂ ਮੀਡੀਆ ਦੇ ਵਿੱਚ ਗੱਲਬਾਤ ਕਰ ਸਕਦੇ ਹਾਂ ਤੇ ਰਾਜਸੀ ਜਿੱਦਾਂ ਡਿਪਲੋਮੇਸੀ ਦੇ ਵਿੱਚ ਆਪਾਂ ਆਪ ਦਾ ਪ੍ਰੈਸ਼ਰ ਬਣਾ ਕੇ ਰੱਖ ਸਕਦੇ ਹਾਂ. That's going to be very decisive as well. ਵੀ ਉਹ ਕਿਸ ਤਰ੍ਹਾਂ ਦਾ ਉਹ ਰਿਐਕਸ਼ਨ ਕਰਦੇ ਆ. ਸੋ ਬਿਲਕੁਲ, ਸੋ ਬਹੁਤ ਵਧੀਆ ਗੱਲਬਾਤ ਪ੍ਰਭਜੋਤ ਸਿੰਘ ਜੀ ਤੁਸੀਂ ਕੀਤੀ. ਸੋ ਇੱਕ ਡਿਫਰੈਂਟ ਐਂਗਲ ਤੋਂ ਆਪਾਂ ਇਸ ਨੂੰ ਸਮਝਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਕਿਉਂਕਿ ਇਸ ਤੋਂ ਪਹਿਲਾਂ ਕੈਨੇਡਾ ਇੰਡੀਆ ਇਹ ਚੀਜ਼ ਜਿਹੜੀ ਦੇਖਦੇ ਰਹੇ ਆ, ਤੇ ਅੱਜ ਆਪਾਂ ਜ਼ਰੂਰ ਇਸ ਐਂਗਲ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਸਿੱਖ ਹੀ ਸੀਗੇ ਜਿਹਨਾਂ ਦੇ ਕਰਕੇ ਇਵੈਂਚੁਅਲੀ ਕੈਨੇਡਾ ਨੂੰ ਜਾਂ ਵੈਸਟਰਨ ਮੁਲਕਾਂ ਨੂੰ ਇਹ ਸਟੈਪ ਜਿਹੜਾ ਉਹ ਚੱਕਣਾ ਪਿਆ, ਕਿਉਂਕਿ ਇੰਡੀਆ
ਡਰ ਰਿਹਾ ਆ ਕਿਤੇ ਨਾ ਕਿਤੇ ਵੀ ਸਿੱਖ ਉਹਨਾਂ ਦੇ ਬਰਾਬਰ ਦੀ ਧਿਰ ਹੋ ਕੇ ਜਿਹੜੇ ਉਹ ਉੱਭਰ ਰਹੇ ਨੇ ਤੇ ਦੇ ਡੋਂਟ ਵਾਂਟ ਇਟ, ਉਹ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਆ। ਤੇ ਹੁਣ ਇਸ ਪੂਰੇ ਇਸ਼ੂ ਨੂੰ ਆਬਵੀਅਸਲੀ ਵੈਸਟ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਸੋ ਇਹ ਜਿਹੜੀ ਲਾਸਟ ਵਿੱਚ ਤੁਸੀਂ ਗੱਲ ਕੀਤੀ ਉਹ ਬਹੁਤ ਇੰਪੋਰਟੈਂਟ ਆ। ਜਦੋਂ ਉਹਨਾਂ ਨੂੰ ਉਹਨਾਂ ਦੀ ਚੀਜ਼ ਮਿਲ ਗਈ ਉਹਨਾਂ ਨੇ ਭੁੱਲ ਜਾਣਾ ਸਾਨੂੰ, ਉਹਨਾਂ ਨੇ ਉਹਨਾਂ ਦੇ ਨਾਲ ਹੱਥ ਵੀ ਮਿਲਾ ਲੈਣਾ, ਸਾਰਾ ਕੁਝ ਜਿਹੜਾ ਉਹ ਹੋ ਜਾਣਾ। ਸੋ ਐਜ਼ ਏ ਸਿੱਖ ਜਿਹੜੇ ਸਿੱਖ ਰਾਈਟਸ ਦੀ, ਸਿੱਖਾਂ ਦੇ ਹੱਕਾਂ ਦੀ ਜਿਹੜੀ ਗੱਲ ਆ ਉਹ ਆਪਾਂ ਨੂੰ ਕਰਦੇ ਰਹਿਣਾ ਪੈਣਾ ਤੇ ਸਟਰੋਂਗਲੀ ਕਰਦੇ ਰਹਿਣਾ ਪੈਣਾ ਆ। ਇਹ ਆਈ ਥਿੰਕ ਇਸ ਪੂਰੀ ਗੱਲਬਾਤ ਦੇ ਵਿੱਚੋਂ ਆਪਾਂ ਨਿਚੋੜ ਜਿਹੜਾ ਉਹ ਕੱਢਦੇ ਆ। ਧੰਨਵਾਦ ਪ੍ਰਭਜੋਤ ਸਿੰਘ ਜੀ, ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ।